ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹੇ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 8 अगस्त 2019 24 सावन नानक संमत 551 का दिन है। डॉक्टर साहब प्रोग्राम शुरू करने तो पहला असी हमेशा तरह अपने दर्शकों ते श्रोतियां नूं दस दईए व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਲਾਈਨ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਪ੍ਰੋਗਰਾਮ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਮੇਨ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ ਕੀ ਨੇ, ਕੀ ਕਹਿਣਾ ਚਾਹੋਗੇ? ਦੇਖੋ, ਦਿਲ ਦੀਆਂ ਅੱਖਾਂ ਹੋਣ, ਰੂਹ ਦਾ ਵਜੂਦ ਹੋਏ, ਸਭ ਕੁਝ ਅੱਜ ਕੱਲ ਵਾਦੀਏ ਕਸ਼ਮੀਰ ਦੇ ਨਾਲ ਜੁੜਿਆ ਹੋਇਆ ਹੈ। ਬਿਲਕੁਲ। ਹਰ ਸਾਹ ਉੱਥੋਂ ਦੇ ਲੋਕਾਂ ਦੀ ਹਮਦਰਦੀ, ਪਿਆਰ ਇਹੀ ਮੰਗਦਾ ਹੈ ਦੁਆ ਰੱਬ ਤੋਂ ਕਿ ਜਿਸ ਕਦਰ ਇਹ ਬਹਾਦਰ ਲੋਕ ਜਿਨ੍ਹਾਂ ਨੂੰ ਇਸ ਵੇਲੇ ਇੱਕ ਖੁੱਲੀ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਔਰ ਖਬਰਾਂ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਵੇਂ ਕਈ 2-2 ਦਿਨ ਤੋਂ ਭੁੱਖੇ ਨੇ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ 3 ਅਗਸਤ ਤੋਂ ਬਾਅਦ ਹੀ ਉੱਥੇ ਕਰਫਿਊ ਲਾ ਦਿੱਤਾ ਗਿਆ। ਅੱਜ ਚੌਥਾ ਪੰਜਵਾਂ ਦਿਨ ਹੈ। ਹਰ ਇੱਕ ਦੇ ਕੋਲ ਆਪਣੇ ਜੀਵਨ ਲੋੜਾਂ ਦੀਆਂ ਜਿਹੜੀਆਂ ਰੋਜ਼ਾਨਾ ਲੋੜ ਵਾਲੀਆਂ ਵਸਤੂਆਂ ਨੇ, ਚੀਜ਼ਾਂ ਨੇ, ਉਹ ਉਹਨਾਂ ਨੇ ਹਰ ਇੱਕ ਨੇ ਨਹੀਂ ਖਰੀਦੀਆਂ। ਕਿਤੇ ਪਾਣੀ ਨਹੀਂ ਹੈ, ਕਿਤੇ ਕੁਝ ਹੋਰ ਨਹੀਂ ਹੈ ਔਰ ਕੋਈ ਪਤਾ ਨਹੀਂ ਹੈ ਕਿ ਉੱਥੇ ਕੀ ਚੱਲ ਰਿਹਾ ਹੈ। ਇੱਕ ਖਬਰ ਇਸ ਪੀਰੀਅਡ 'ਚ ਆਈ ਕਿ 30 ਤੋਂ 35 ਦੇ ਕਰੀਬ ਨੌਜਵਾਨ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਜੀ ਇਹ ਪੱਥਰ ਸੁੱਟਣ ਦੇ ਐਕਸਪਰਟ ਸੀ, ਮਾਹਿਰ ਸੀ ਜਾਂ ਅਲਗਾਵਵਾਦੀ ਸੀ, ਉਹਨਾਂ ਨੂੰ ਫੌਜ ਦੇ ਜਹਾਜ਼ ਦੇ ਵਿੱਚ ਉੱਥੋਂ ਚੁੱਕ ਕੇ ਆਗਰੇ ਲਿਆਂਦਾ ਗਿਆ ਔਰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਔਰ ਇਸੇ ਤਰ੍ਹਾਂ ਇੱਕ ਖਬਰ ਹੋਰ ਇੱਕ ਹਵਾਲੇ ਦੇ ਨਾਲ ਆਈ ਕਿ ਇੱਕ ਨੌਜਵਾਨ ਜਿਸ ਦੇ ਉੱਤੇ ਪੈਲਟ ਗਨਸ ਦਾ ਇਸਤੇਮਾਲ ਕੀਤਾ ਗਿਆ, ਉਸ ਦੀ ਮੌਤ ਹੋਈ ਹੈ। ਪਰ ਅਜੇ ਵੀ ਕਿਉਂਕਿ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਬੰਦ ਨੇ, ਉਹ ਬੇਸ਼ੱਕ ਇੰਟਰਨੈਟ ਹੈ, ਸੋਸ਼ਲ ਮੀਡੀਆ ਹੈ ਜਾਂ ਈਵਨ 1 to 1 ਕਾਂਗਰਸ ਦਾ ਲੀਡਰ ਕਸ਼ਮੀਰ ਤੋਂ MP ਜਿਹੜਾ ਹੈ ਉਹ ਨਬੀ ਖੈਰ ਉਸਦਾ ਕੀ ਨਾਂ ਹੈ ਇਸ ਕਿਸਮ ਦਾ, ਉਹ ਜਦੋਂ ਗਿਆ ਕਸ਼ਮੀਰ ਦੇ ਲਈ ਸ੍ਰੀਨਗਰ 에ਅਰਪੋਰਟ ਤੇ ਉਹਨੂੰ ਵਾਪਸ ਮੋੜ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਉੱਥੇ ਤਾਂ ਉਹਨਾਂ ਨੂੰ ਜ਼ੁਲਮ ਦੀ ਉਸ ਹਨੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਬਾਰੇ ਜਦੋਂ ਕਰਫਿਊ ਦੇ ਵਿੱਚ ਕੋਈ ਢਿੱਲ ਦਿੱਤੀ ਜਾਏਗੀ ਜਾਂ ਕੋਈ ਹੋਰ ਸਾਧਨ ਰਾਹੀਂ ਕੁਛ ਅੰਦਰੋਂ ਨਿਕਲੇਗਾ ਫੇਰ ਹੀ ਪਤਾ ਲੱਗੇਗਾ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਹੋਇਆ ਔਰ ਉੱਥੇ ਕੀ ਚੱਲ ਰਿਹਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਜਿੱਥੇ ਭਾਰਤ ਦੇ 1 ਬਿਲੀਅਨ 300 ਮਿਲੀਅਨ ਲੋਕ ਜਿਹੜੇ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ, ਉਹਨਾਂ ਨੇ ਦੀਵਾਲੀ ਜਾਂ ਹੋਲੀ ਵਾਲਾ ਜਸ਼ਨ ਬਣਾਇਆ ਹੋਇਆ ਵੱਡੀ ਗਿਣਤੀ ਨੇ। ਉੱਥੇ ਜਿਹੜੇ ਸੇਨਰ ਐਲੀਮੈਂਟ ਨੇ ਜਿਹੜੇ ਇਹ ਸਮਝਦੇ ਨੇ ਕਿ ਵੀ ਇਹ ਜਿਹੜੀ ਇਹਨਾਂ ਨੂੰ ਜਿੱਤ ਲੱਗਦੀ ਹੈ ਕਿ ਵਕਤੀ ਤੌਰ ਦੇ ਉੱਤੇ ਅਸੀਂ ਚੁੱਪ ਕਰਵਾ ਦਿੱਤਾ ਹੈ, ਅਸੀਂ ਆਇਨ ਦੀਆਂ ਜਿਹੜੀਆਂ ਨੇ ਉਹ ਸਾਰੀਆਂ ਸ਼ਿਕਾਂ 370 35 ਇਹ ਖਤਮ ਕਰਕੇ ਜੰਮੂ ਕਸ਼ਮੀਰ ਦਾ ਸਟੇਟ ਦਾ ਰੁਤਬਾ ਵੀ ਖਤਮ ਕਰਕੇ ਉਸ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ। ਉਹ ਇਹ ਸਮਝਦੇ ਨੇ ਕਿ ਇਹ ਅਲਟੀਮੇਟਲੀ ਜਿਹੜਾ ਹੈ ਇੱਕ ਬਹੁਤ ਖਤਰਨਾਕ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਛੁੱਪੀ ਹੈ, ਕਿਉਂਕਿ ਜ਼ਾਹਰ ਹੈ ਜਿਹੜੇ ਲੋਕ ਸਮੁੰਦਰ ਦੇ ਨੇੜੇ ਰਹਿੰਦੇ ਨੇ
ਔਰ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਅਦਰਵਾਈਜ਼ ਸਮੁੰਦਰ ਦੇ ਵਿੱਚ ਜਵਾਰ ਭਾਟਾ ਹੁੰਦਾ ਹੈ, ਆਵਾਜ਼ ਛਾਂ ਤੁਰ ਰਿਹਾ ਪਾਣੀ ਕਦੇ ਉੱਤੇ ਕਦੇ ਥੱਲੇ ਜੀ ਤੇ ਫਿਰ ਇੱਕ ਸਟੇਜ ਆਉਂਦੀ ਹੈ ਕਿ ਇੱਕਦਮ ਖਾਮੋਸ਼ੀ ਹੋ ਜਾਂਦੀ ਹੈ ਔਰ ਉਹ ਲੋਕ ਸਮਝਦੇ ਹੁੰਦੇ ਨੇ ਕਿ ਵੀ ਹੁਣ ਇਹਦਾ ਮਤਲਬ ਹੈ ਕਿ ਵੱਡਾ ਤੂਫਾਨ ਆਏਗਾ। ਸੋ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਹਰ ਇੱਕ ਦੀਆਂ ਅੱਖਾਂ ਵਾਦੀ ਕਸ਼ਮੀਰ ਦੇ ਉੱਤੇ ਲੱਗੀਆਂ ਹੋਈਆਂ ਨੇ। ਈਵਨ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਸਟਰ ਕੁਰੈਸ਼ੀ ਉਹਨਾਂ ਨੇ ਵੀ ਅੱਜ ਜਦੋਂ ਐਡਰੈਸ ਕੀਤੀ ਮੀਡੀਆ ਕਾਨਫਰੰਸ ਜਿਹੜੀ ਕਿ ਬੜੀ ਐਲੋਕੈਂਟ ਢੰਗ ਦੇ ਨਾਲ ਅੰਗਰੇਜ਼ੀ ਚ ਵੀ ਉਰਦੂ ਚ ਵੀ ਔਰ ਉਹਨਾਂ ਦਾ ਬੋਲਣ ਦਾ ਅੰਦਾਜ਼ ਵੀ ਮਿਊਜ਼ੀਕਲ ਹੈ ਔਰ ਉਹ ਯਕੀਨੀ ਬਣਾਉਂਦੇ ਨੇ ਕਿ ਵੀ ਜਦੋਂ ਕਿਸੇ ਦੂਜੇ ਨੂੰ ਭਾਰਤ ਦੇ ਮੋਦੀ ਨੂੰ ਐਡਰੈਸ ਕੀਤਾ ਹੈ ਜਾਂ ਜੈ ਸ਼ੰਕਰ ਨੂੰ ਕੀਤਾ ਹੈ ਤੇ ਜਿਵੇਂ ਉਰਦੂ ਤਹਿਜ਼ੀਬ ਦੇ ਵਿੱਚ ਸਾਹਿਬ ਜਨਾਬ ਫਰਮਾਤੇ ਹੈ ਇਹ ਸਾਰਾ ਅੰਦਾਜ਼। ਸੋ ਜਦੋਂ ਤੁਹਾਨੂੰ ਉਸ ਚੋਂ ਇੱਕ ਸ਼ਾਇਸਤਗੀ ਵੀ ਲੱਗ ਰਹੀ ਹੋਏ ਇਹ ਇੱਕ ਬੈਲੈਂਸ ਵੀ ਹੁੰਦਾ ਹੈ ਕਿ ਇਹਦੇ ਬਾਵਜੂਦ ਕਿ ਤੁਹਾਨੂੰ ਰੋਂਗ ਰੱਬ ਕੀਤਾ ਗਿਆ, ਲੋਕ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਢਾਏ ਜਾ ਰਹੇ ਨੇ, ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇੱਕ ਚੰਗੇ ਅੰਦਾਜ਼ ਦੇ ਵਿੱਚ ਮਹਿਮੂਦ ਕੁਰੈਸ਼ੀ ਨੇ ਆਪਣੀ ਪ੍ਰੈਸ ਕਾਨਫਰੰਸ ਔਰ ਉਹਨਾਂ ਦੇ ਸਵਾਲ ਵੀ ਲਏ ਪੱਤਰਕਾਰਾਂ ਦੇ ਔਰ ਜ਼ਾਹਰ ਹੈ ਕਿ ਜਿਹੜੀ ਐਕਟੀਵਿਟੀ ਲੱਗਦਾ ਸੀ ਕਿ ਵੀ ਬਿਲਕੁਲ ਇੱਕ ਸ਼ੈਲ ਸ਼ੌਕਡ ਹੈ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਜਾਂ ਫੋਰਨ ਅਫੇਅਰਸ ਜਾਂ ਮਿਸ਼ਨ, ਪਰ ਹੁਣ ਔਨ ਦਾ ਮੂਵ ਨੇ ਆਲਰੇਡੀ ਉਹ ਖੁਦ ਵੀ ਚੀਨ ਦੇ ਦੌਰੇ ਤੇ ਜਾ ਰਹੇ ਨੇ ਕਿਉਂਕਿ ਸਭ ਤੋਂ ਇੰਪੋਰਟੈਂਟ ਐਲਾਈ ਤਾਂ ਚਾਈਨਾ ਹੈ। ਔਰ ਇਸ ਦੇ ਨਾਲ ਹੀ ਜਿਵੇਂ ਉਸ ਪ੍ਰੈਸ ਕਾਨਫਰੰਸ 'ਚ ਦੱਸਿਆ ਗਿਆ ਕਿ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਪਹਿਲਾਂ ਹੀ ਟਰਕੀ ਦੇ ਪ੍ਰੈਜ਼ੀਡੈਂਟ ਨਾਲ ਵੀ ਗੱਲ ਕੀਤੀ ਹੈ, ਮਲੇਸ਼ੀਆ ਨਾਲ ਵੀ ਕੀਤੀ ਹੈ, ਉਹਨਾਂ ਦੀਆਂ ਸਟੇਟਮੈਂਟਸ ਵੀ ਆਈਆਂ ਔਰ ਉਹਨਾਂ ਦੇ ਕਹਿਣ ਮੁਤਾਬਕ ਯੂਰਪੀਅਨ ਯੂਨੀਅਨ ਹੋਏ, ਯੂਨਾਈਟਿਡ ਨੇਸ਼ਨਸ ਹੋਏ ਜਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਵੀ ਆਲਰੇਡੀ ਉਹਨਾਂ ਦੀ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਭਾਰਤ ਦੇ ਇਸ ਝੂਠ ਨੂੰ ਨਕਾਰਿਆ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੀ ਜੈ ਸ਼ੰਕਰ ਨੇ ਪ੍ਰਭਾਵ ਦਿੱਤਾ ਸੀ ਕਿ ਅਮਰੀਕਾ ਨੂੰ ਪਹਿਲਾਂ ਬਰੀਫ ਕੀਤਾ ਗਿਆ ਸੀ ਕਿ ਉਹ ਕੀ ਕਰਨ ਜਾ ਰਹੇ ਨੇ। ਇਸੇ ਹਵਾਲੇ ਦੇ ਨਾਲ ਕਿਉਂਕਿ ਯੂਏਈ ਵਾਲੇ ਦੀ ਸਟੇਟਮੈਂਟ ਜਿਹੜੀ ਹੈ ਉਹ ਜਿਹੜਾ ਐਮਬੈਸਡਰ ਹੈ ਯੂਏਈ ਦਾ ਦਿੱਲੀ 'ਚੋਂ ਬੜੀ ਐਂਟਾਈ ਕਸ਼ਮੀਰੀ ਐਂਟਾਈ ਪਾਕਿਸਤਾਨੀ ਸੀ। ਇੰਡੀਆ ਦਾ ਇਸ ਨੂੰ ਇੰਟਰਨਲ ਮੈਟਰ ਕਿਹਾ ਗਿਆ ਸੀ ਲੇਕਿਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਵੀ ਉਹ ਇਸ ਦੇ ਲਈ ਉਹਨਾਂ ਦੇ ਜਿਹੜਾ ਉਹਨਾਂ ਦਾ ਮੇਨ ਹੈ ਇੰਚਾਰਜ ਬਾਦਸ਼ਾਹ ਉਸ ਦੇ ਨਾਲ ਗੱਲ ਕਰਨਗੇ ਕਿਉਂਕਿ ਉਹਨਾਂ ਨੇ ਕਿਹਾ ਜੀ ਐਮਬੈਸਡਰ ਤਾਂ ਜਿਹੜੇ ਨੇ ਇਸ ਕਿਸਮ ਦੀ ਗੱਲ ਕਰਦੇ ਹੀ ਰਹਿੰਦੇ ਨੇ। ਸੋ ਜ਼ਾਹਰ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਜਿਹੜਾ ਥੋੜਾ ਬਹੁਤ ਡੈਮੇਜ ਜਿਹਨਾਂ ਕੁਆਰਟਰਸ 'ਚ ਹੋਇਆ ਹੈ ਉਹਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਬੜੇ ਜਿਹੜਾ ਚੰਗੇ ਢੰਗ ਦੇ ਨਾਲ ਉਹਨਾਂ ਨੇ ਬਾਕੀ ਵੀ ਜਿਹੜੀ ਪਾਕਿਸਤਾਨੀ ਹਕੂਮਤ ਦੀ ਨੀਤੀ ਜਿਵੇਂ ਉਹਨਾਂ ਦੇ ਰੇਲਵੇ ਮਿਨਿਸਟਰ ਨੇ ਮਿਸਟਰ ਰਸ਼ੀਦ ਉਹਨਾਂ ਨੇ ਸਮਝੌਤਾ ਐਕਸਪ੍ਰੈਸ ਜਿਹੜੀਆਂ ਡਿਵੈਲਪਮੈਂਟਸ ਪਿਛਲੇ 24 ਘੰਟੇ 'ਚ ਹੋਈਆਂ ਜਦੋਂ ਤੋਂ ਅਸੀਂ ਗੱਲਬਾਤ ਕੀਤੀ ਹੈ ਸਮਝੌਤਾ ਐਕਸਪ੍ਰੈਸ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਅੱਜ ਜਦੋਂ ਉਹਦੇ ਮੁਸਾਫਰ ਇੱਧਰ ਆਉਣੇ ਸੀ ਤੇ ਪਾਕਿਸਤਾਨ ਨੇ ਇੰਜਨ ਨਹੀਂ ਭੇਜ ਦਿੱਤਾ ਔਰ ਇੰਡੀਆ ਵਾਲੇ ਆ ਕੇ ਲੈ ਗਏ ਔਰ ਉਹ ਸਮਝੌਤਾ ਐਕਸਪ੍ਰੈਸ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਉਹਨਾਂ ਦੀ ਇੱਕ ਹੋਰ ਬੀਬੀ ਮਿਨਿਸਟਰ ਸ਼ਾਇਦ ਫਿਰਦੌਸ ਜਾਂ ਕੀ ਨਾਂ ਹੈ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਜੀ ਭਾਰਤੀ ਫਿਲਮਾਂ ਜਿਹੜੀਆਂ ਨੇ ਉਹ ਵੀ ਥੀਏਟਰਸ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਨੇ ਅੱਗੇ ਤੋਂ ਨਹੀਂ ਲੱਗਣਗੀਆਂ ਔਰ ਇਸ ਦੇ ਨਾਲ ਜਿਹੜਾ ਕੱਲ ਇਹ ਇੰਡੀਅਨ ਮੀਡੀਆ ਨੇ ਕਿਹਾ ਸੀ ਅਸੀਂ ਵੀ ਓਪਨਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਪਾਕਿਸਤਾਨ ਨੇ 에ਅਰ ਸਪੇਸ ਜਿਹੜਾ ਹੈ ਉਹ ਰੈਸਟ੍ਰਿਕਟਡ ਕਰ ਦਿੱਤਾ ਹੈ ਭਾਰਤੀ ਫਲਾਈਟਸ ਲਈ ਲੇਕਿਨ ਇਹ ਅੱਜ ਉਹਨਾਂ ਨੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹਨੂੰ ਕਲੈਰੀਫਾਈ ਕੀਤਾ ਹੈ ਇਹ ਗੱਲ ਠੀਕ ਨਹੀਂ ਹੈ। ਹਾਲਾਂਕਿ ਜੇ ਉਹ ਕਲੈਰੀਫਾਈ ਨਾ ਵੀ ਕਰਦੇ ਵਕਤੀ ਤੌਰ ਦੇ ਉੱਤੇ ਜਾਂ ਕਰ ਵੀ ਦਿੰਦੇ ਸਪੇਸ ਨੂੰ ਤੇ ਉਹ ਕੋਈ ਏਡੀ ਹਰਜ਼ ਵਾਲੀ ਗੱਲ ਨਹੀਂ ਸੀ। ਇਹ ਮੈਸੇਜ ਜ਼ਰੂਰ ਜਾਂਦਾ ਹੈ ਕਿ ਅਸੀਂ ਵੀ ਮੀਨ ਬਿਜ਼ਨਸ ਪਰ ਉਹਨਾਂ ਦੇ ਆਪਣੇ ਕੰਮ ਕਰਨ ਦਾ ਢੰਗ ਹੈ ਔਰ ਇਸ ਸਾਰੇ ਚੋਂ ਜਿਹੜੀ ਇੱਕ ਗੱਲ ਪੋਜ਼ਿਟਿਵ ਮੈਂ ਸਮਝਦਾ ਹਾਂ ਵੀ ਉਸ ਪ੍ਰੈਸ ਕਾਨਫਰੰਸ 'ਚ ਵੀ ਔਰ ਅਦਰਵਾਈਜ਼ ਵੀ ਪਾਕਿਸਤਾਨੀ ਸਰਕਾਰੀ ਹਲਕਿਆਂ 'ਚੋਂ ਆਈ ਹੈ। ਉਹਨਾਂ ਨੇ ਕਿਹਾ ਜੀ ਅਸੀਂ ਸਿੱਖਾਂ ਦੇ ਧਾਰਮਿਕ ਜਜ਼ਬਾਤ ਅਸੀਂ ਸਾਰੇ ਮਜ਼ਾਹਬ ਦਾ ਜਿਹੜੇ ਹੈ ਉਸ ਦੀ ਇੱਜ਼ਤ ਕਰਦੇ ਹਾਂ ਔਰ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਉਹਨਾਂ ਨੇ ਜਨਮ ਦਿਨ ਕਿਹਾ ਜਾ ਰਿਹਾ ਹੈ ਸਾਦਾ ਜ਼ਬਾਨ 'ਚ ਉਸ ਦੇ ਲਈ ਜਿਹੜਾ ਕਰਤਾਰਪੁਰ ਲਾਂਘਾ ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਨੇ ਉਸ ਤੇ ਉਹਨੂੰ ਅਸੀਂ ਖੋਲਾਂਗੇ ਔਰ ਉਸ ਦੇ ਉੱਤੇ ਅਸੀਂ ਕੰਮ ਕਰਾਂਗੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਭਾਰਤ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਕਿਵੇਂ ਹੈ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਜੇ ਅਸੀਂ
ਤੁਹਾਡੇ ਮਜ਼ਹਬੀ ਇਹਨਾਂ ਜਜ਼ਬਾਤਾਂ ਦੀ ਕਦਰ ਕਰਦੇ ਆ ਤੇ ਫਿਰ ਜਿਹੜੀਆਂ ਲਿੰਚਿੰਗਸ ਉੱਥੇ ਹੋ ਰਹੀਆਂ ਨੇ ਔਰ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ, ਭਾਰਤ ਸਰਕਾਰ ਇਸ ਗੱਲ ਨੂੰ ਜਿਹੜਾ ਯਕੀਨੀ ਬਣਾਏ ਕਿ ਇਹੋ ਜਿਹਾ ਨਾ ਹੋਏ। ਹਾਲਾਂਕਿ ਇਹ ਗੱਲ ਨਾ ਵੀ ਕਹਿੰਦੇ, ਪਤਾ ਹੀ ਹੈ ਕਿ ਉਹਨਾਂ ਦੀ ਨੀਤੀ ਜਿੱਥੇ ਉਹਨਾਂ ਨੇ ਇਹ ਮਿੱਥਿਆ ਹੀ ਹੋਇਆ ਜੋ RSS ਦਾ ਏਜੰਡਾ, ਪਰ ਉਹਨਾਂ ਨੇ ਇਸ ਦੇ ਨਾਲ ਇੱਕ ਲਾਈਨ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਕਿ ਇੱਕ ਪਾਸੇ ਜਿਸ ਪਾਕਿਸਤਾਨ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਜਾਂ ਮਜ਼ਹਬੀ ਮੁਲਕ ਕਹਿ ਕੇ ਜਿਹੜਾ ਹੈ ਉਹ ਘੱਟ ਗਿਣਤੀਆਂ ਦੇ ਘਾਣ ਕਰਨ ਵਾਲਾ ਦੱਸਿਆ ਜਾਂਦਾ ਹੈ, ਉਹ ਤਾਂ ਐਕਸਟਰਾ ਮਾਈਲ ਜਾ ਰਿਹਾ ਹੈ। ਇਹਨਾਂ ਹਾਲਾਤਾਂ ਦੇ ਵਿੱਚ ਵੀ ਕਰਤਾਰਪੁਰ ਕੋਰੀਡੋਰ ਦੀ ਗੱਲ ਨੂੰ ਉਹ ਜਿਹੜਾ ਹੈ ਉਹ ਮੁਕੰਮਲ ਕਰਨਾ ਚਾਹੁੰਦੇ ਨੇ, ਪਰ ਦੂਸਰੇ ਪਾਸੇ ਆਪਣੇ ਆਪ ਨੂੰ ਜਮਹੂਰੀਅਤ ਕਹਿਣ ਵਾਲੇ, ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਕਿਸ ਕਿਸਮ ਦਾ ਵਰਤਾਰਾ ਮਾਈਨੋਰਿਟੀਜ਼ ਨਾਲ, ਖਾਸ ਕਰ ਮੁਸਲਮਾਨਾਂ ਦੇ ਨਾਲ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਪਾਕਿਸਤਾਨ ਨੇ ਜਿੱਥੇ ਉਹਨਾਂ ਦੀ ਇੰਟਰਨੈਸ਼ਨਲ ਲੌਬੀ ਲਾਈਨ ਵੀ ਚੱਲ ਰਹੀ ਹੈ, ਯੂਨਾਈਟਿਡ ਨੇਸ਼ਨ ਤੱਕ ਪਹੁੰਚ ਕਰਨ ਲਈ ਜਿਹੜਾ ਅੱਡ-ਅੱਡ ਮੁਲਕਾਂ ਦੇ ਨਾਲ, ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਉੱਥੇ ਪਾਕਿਸਤਾਨ ਦੇ ਵਿੱਚ ਇਸ ਮੁੱਦੇ ਦੇ ਉੱਤੇ ਪੂਰਾ ਰੋਹ ਔਰ ਰੋਸ ਲਗਾਤਾਰ ਜਾਰੀ ਹੈ। ਹੁਣ ਦੂਸਰੇ ਪਾਸੇ ਇਹ ਨਜ਼ਰ ਆਣਾ ਸ਼ੁਰੂ ਹੋਇਆ ਜਿਵੇਂ ਇੱਕ ਬੜੀ ਕਾਮਨ ਜੀ ਗੱਲ ਪੰਜਾਬੀ ਪਿੰਡਾਂ ਦੇ ਵਿੱਚ ਪੰਜਾਬ ਦੇ ਕਹੀ ਜਾਂਦੀ ਹੈ ਕਿ ਜੀ ਇੱਕ ਕਿਸਾਨ ਔਰ ਬਾਣੀਆਂ ਆਪਸ ਦੇ ਵਿੱਚ ਲੜ ਪਏ, ਉਹ ਬਾਣੀਆਂ ਤਗੜਾ ਸੀ, ਉਹਨੇ ਕਿਸਾਨ ਨੂੰ ਥੱਲੇ ਸੁੱਟ ਲਿਆ, ਪਰ ਉੱਪਰ ਬੈਠਾ ਵੀ ਉੱਚੀ ਉੱਚੀ ਰੋਈ ਜਾਏ। ਉਹ ਲਾਗਿਓਂ ਕੋਈ ਲੰਘਿਆ ਤੇ ਉਹਨੇ ਪੁੱਛਿਆ ਵੀ ਕੀ ਗੱਲ ਹੈ, ਤੂੰ ਉਹਨੂੰ ਜਿਹੜਾ ਥੱਲੇ ਪਾਇਆ ਹੋਇਆ ਤੂੰ ਕਹਿੰਦਾ ਨਹੀਂ, ਜਦੋਂ ਇਹ ਉੱਠੇਗਾ ਉਦੋਂ ਮੈਨੂੰ ਮਾਰੇਗਾ। ਸੋ ਜ਼ਾਹਰ ਹੈ ਵੀ ਇੱਕ ਸਟੇਜ ਤੇ ਤਾਂ ਹੋਲੀ ਦੀਵਾਲੀ ਇਹਨਾਂ ਨੇ ਇਕੱਠੀ ਮਨਾ ਲਈ ਕਿ ਜੀ ਬੜਾ ਬੜਾ ਕਰਤਾ, ਮੋਦੀ ਨੇ ਹਿਸਟਰੀ ਲਿਖ ਦਿੱਤੀ, ਆਪ ਵੀ ਕਹਿ ਰਹੇ ਨੇ, ਅਮਿਤ ਸ਼ਾਹ ਵੀ ਜਿਹੜਾ ਉਹ ਪੁੱਟ ਗਿਆ ਰਾਜ ਸਭਾ ਚ ਵੀ, ਲੋਕ ਸਭਾ ਚ ਵੀ, ਔਰ ਉਸ ਸਾਰੇ ਦੇ ਨਾਲ ਜੋੜ ਕੇ ਜਿਹੜਾ ਵਿੱਚੋਂ ਵਿੱਚੋਂ ਸੁਸ਼ਮਾ ਸਵਰਾਜ ਮਰ ਗਈ ਤੇ ਉਹਦੀ ਲਾਸਟ ਟਵੀਟ ਨੂੰ ਲੈ ਕੇ ਕਿ ਜੀ ਉਹਨੇ ਬੜਾ ਅਭਿਨੰਦਨ ਕੀਤਾ ਮੋਦੀ ਦਾ, ਉਹਨੇ ਕਿਹਾ ਜੀ ਮੈਂ, ਮੇਰੀ ਅਖੀਰਲੀ ਇੱਛਾ ਹੈ ਜਿਹੜੀ ਹੈ ਪੂਰੀ ਹੋ ਗਈ, ਔਰ ਉਸ ਤੋਂ ਬਾਅਦ ਹੀ ਉਹ ਮਰ ਗਈ। ਹੁਣ ਖੁਸ਼ੀ ਚ ਮਰੀ ਕਿ ਉਹਨੂੰ ਲੱਗਾ ਕਿ ਵੀ ਹੁਣ ਸਾਨੂੰ ਕੁੱਟਣਗੇ ਤਾਂ ਮਰੀ ਜਾਂ ਕੀ ਹੋਇਆ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਕੁਝ ਇਹਨਾਂ ਨੇ ਬਿਆਨਿਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਜਿਹੜੇ ਹੁਣ ਐਕਸਪਰਟ ਨੇ, ਜਿਹੜੇ ਬੇਸ਼ੱਕ ਟਿਲਟੋ ਹਿੰਦੂਤਵਾ ਵੱਲ ਦਿੰਦੇ ਨੇ, ਪਰ ਉਹ ਦੂਸਰੇ ਪਾਸੇ ਫੈਕਟਸ ਵੱਲ ਵੀ ਦੇਖਦੇ ਨੇ ਕਿ ਕੀ ਵਾਪਰ ਸਕਦਾ ਹੈ। ਉਹਨਾਂ ਦੇ ਮੱਥੇ ਦੇ ਉੱਤੇ ਪਸੀਨੇ ਦੀਆਂ ਬੂੰਦਾਂ ਤੁਸੀਂ ਦੇਖ ਸਕਦੇ ਹੋ ਜਦੋਂ ਗੱਲ ਕਰਦੇ ਨੇ, ਉਹਨਾਂ ਦੀ ਕਲਮ ਦੇ ਵਿੱਚ ਜਦੋਂ ਉਹ ਲਿਖਦੇ ਨੇ ਤੇ ਤੁਸੀਂ ਉਹ ਦੇਖ ਸਕਦੇ ਹੋ ਥਰ-ਥਰਾਹਟ ਜਾਂ ਕੰਪਨ, ਕਿਉਂਕਿ ਉਹ ਇਹ ਸਮਝਦੇ ਨੇ ਔਰ ਇਹ ਸਾਰੇ ਹੀ ਕਹਿ ਰਹੇ ਨੇ ਕਿ ਜੀ ਅਸਲੀ ਤਾਂ ਜਦੋਂ ਉੱਥੋਂ ਕਰਫਿਊ ਹਟੇਗਾ ਫਿਰ ਪਤਾ ਲੱਗਿਆ, ਹਾਂ, ਫਿਰ ਲੋਕ ਕਿਵੇਂ ਰਿਐਕਟ ਕਰਨਗੇ ਔਰ ਕੀ ਹੋਏਗਾ, ਉਸ ਦੇ ਨਾਲ ਜਿਹੜਾ ਉਹ ਡਿਸਾਈਡ ਹੋਏਗਾ। ਔਰ ਅਸੀਂ ਜਿਵੇਂ ਆਪਣੇ ਪਹਿਲੇ ਦਿਨ ਦੇ ਐਨਾਲਿਸਿਸ 'ਚ, ਕਿਉਂਕਿ ਲਗਾਤਾਰਤਾ ਨਾਲ ਹੁਣ ਵੀ ਕਾਲਾਂ ਦਾ ਸਿਲਸਿਲਾ ਚੱਲ ਰਿਹਾ, ਔਰ ਕੱਲ ਜਿਹੜੀ ਅਸੀਂ ਪੈਨਲ ਡਿਸਕਸ਼ਨ ਵੀ ਇਸ ਮੁੱਦੇ ਦੇ ਉੱਤੇ ਸਲੀਮ ਮਲਕ ਜੀ ਨਾਲ ਕੀਤੀ, ਉਹ ਬਹੁਤ ਵਾਇਰਲ ਵੀ ਹੋਈ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਕੱਲ ਯਾਨੀ ਕਿ ਫਰਾਈਡੇ ਦੁਪਹਿਰੇ ਜਿਹੜਾ 1 ਤੋਂ 3 ਇੰਡੀਅਨ ਮਿਸ਼ਨ ਦੇ ਸਾਹਮਣੇ ਹਾਂ ਜਿਹੜਾ ਮੈਨਹਟਨ ਦੇ ਵਿੱਚ ਪ੍ਰੋਟੈਸਟ ਹੈ, ਉਸ ਦੀ ਐਡ ਵੀ ਚੱਲ ਰਹੀ ਹੈ ਔਰ ਉਸ ਦੀ ਚਰਚਾ ਵੀ ਸਾਰੇ ਪਾਸੇ ਹੈ। ਸੋ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਸਿੱਖ ਕੌਮ ਜਿਹੜੀ ਕਸ਼ਮੀਰੀਆਂ ਦੇ ਨਾਲ ਆ ਕੇ ਖਲੋਤੀ ਹੈ, ਔਰ ਅਸੀਂ ਸੈਕੰਡ ਸੈਗਮੈਂਟ ਦੇ ਵਿੱਚ ਈਵਨ ਇਸ ਗੱਲ ਦਾ ਨੋਟਿਸ ਇੱਕ ਜਿਹੜਾ ਅਦਿੱਤਿਆ ਮੈਨਨ ਪ੍ਰੋਮੀਨੈਂਟ ਜਰਨਲਿਸਟ ਹੈ, ਉਹਨੇ ਵੀ ਲਿਆ ਪ੍ਰਿੰਟ ਦੇ ਵਿੱਚ, ਉਸ ਦਾ ਜਿਹੜਾ ਕੁਇੰਟ ਦੇ ਵਿੱਚ ਉਸ ਦਾ ਇੱਕ ਆਰਟੀਕਲ ਛਪਿਆ ਕਿ ਭਾਰਤ ਸਾਰੇ ਸੈਲੀਬ੍ਰੇਸ਼ਨ ਹੈ, ਪੰਜਾਬ ਵਿਰੋਧ ਦੇ ਵਿੱਚ ਖਲੋਤਾ ਹੈ, ਔਰ ਉਹਨੇ ਡੀਟੇਲਸ ਦਿੱਤੀਆਂ ਕਿ ਪੰਜਾਬ 'ਚ ਕਿੱਥੇ ਕਿੱਥੇ ਕੀ ਹੋ ਰਿਹਾ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਚੰਗੀ ਗੱਲ ਹੈ ਕਿ ਵੀ ਗੱਲ ਬਾਹਰ ਤਾਂ ਚਲੋ ਡਾਇਸਪੋਰਾ ਸਿੱਖ ਜਾਂ ਪੰਜਾਬੀ ਸਮਝਦੇ ਨੇ ਵੀ ਕੀ ਚੱਲ ਰਿਹਾ, ਪਰ ਇਸ ਮੁੱਦੇ ਦੇ ਉੱਤੇ ਇਹਦੇ ਬਾਵਜੂਦ ਕਿ ਹਿੰਦੂਤਵਾ ਦਾ ਦੈਂਤ ਆਦਮਬੋ ਕਰਦਾ, ਚਾਰ ਚਫੇਰੇ ਘੁੰਮ ਰਿਹਾ, ਔਰ ਈਵਨ ਭਾਰਤ ਵਿਚਲੇ 200 ਮਿਲੀਅਨ ਮੁਸਲਮਾਨ ਵੀ ਜਿਹੜੇ ਨੇ ਉਹ ਬਿਲਕੁਲ ਉਹਨਾਂ ਨੇ ਵੀ ਟੇਬਲ ਦੇ ਥੱਲੇ ਸਿਰ ਦਿੱਤਾ ਹੋਇਆ, ਲੇਕਿਨ ਸਿੱਖਾਂ ਨੇ ਸਿਰ ਬਾਹਰ ਹੀ ਨਹੀਂ ਕੱਢੇ, ਉਹ ਸੜਕਾਂ ਤੇ ਵੀ ਨਿਕਲੇ ਨੇ ਔਰ ਵੰਗਾਰ ਕੇ ਕਹਿ ਰਹੇ ਨੇ ਕਿ ਤੁਸੀਂ ਇਹ ਵਾਅਦਾ ਖਿਲਾਫੀ ਕੀਤੀ ਹੈ, ਵਿਸ਼ਵਾਸਘਾਤ ਕੀਤਾ ਹੈ, ਸਟੈਬ ਕੀਤਾ ਹੈ, ਔਰ ਇਹੀ ਤੁਸੀਂ ਕੱਲ ਨੂੰ ਬਾਕੀਆਂ ਦੇ ਨਾਲ ਵੀ ਕਰਨਾ, ਅਸੀਂ ਤਾਂ ਪਹਿਲਾਂ ਹੀ ਤੁਸੀਂ ਸਾਡੇ ਨਾਲ ਕੀਤਾ ਹੋਇਆ। ਸੋ ਇਸ ਮਾਹੌਲ ਦੇ ਵਿੱਚ ਜ਼ਾਹਰ ਹੈ ਕਿ ਹੁਣ
ਇਹਨਾਂ ਨੂੰ ਫਿਕਰ ਵੀ ਪਿਆ ਹੋਇਆ ਹੈ ਹਕੂਮਤ ਨੂੰ ਕਿ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ, ਔਰ ਉਸ ਇਹਨੂੰ ਕੋਈ ਡੈਮੇਜ ਕੰਟਰੋਲ ਵੀ ਕਹਿ ਰਿਹਾ ਤੇ ਕੋਈ ਇਹ ਵੀ ਕਹਿ ਰਿਹਾ। ਇਸ 'ਚ ਜਿਹੜਾ ਸਾਰੇ ਐਨਾਲਿਸਿਸ 'ਚ ਇੱਕ ਗੱਲ ਦਾ ਜਿਹਦਾ ਬਹੁਤੀ ਥਾਂ ਤੇ ਜ਼ਿਕਰ ਨਹੀਂ ਹੋਇਆ, ਉਹ ਇਹ ਹੈ ਕਿ ਹੁਣ ਇਸ ਸਾਰੇ ਚੋਂ ਆਉਣ ਵਾਲੇ ਬਹੁਤ ਜਲਦੀ ਮਹਾਰਾਸ਼ਟਰ ਦੇ ਵਿੱਚ, ਹਰਿਆਣਾ ਦੇ ਵਿੱਚ ਔਰ ਇੱਕ ਅੱਧੀ ਹੋਰ ਸਟੇਟ ਹੈ, ਸ਼ਾਇਦ ਝਾਰਖੰਡ ਹੈ ਜਾਂ ਕੋਈ ਹੋਰ ਹੈ, ਉਸ ਦੇ ਵਿੱਚ ਇਲੈਕਸ਼ਨਾਂ ਵੀ ਹੋਣੀਆਂ ਨੇ। ਸੋ ਇਸ ਨੂੰ ਇਲੈਕਸ਼ਨਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ। ਉਹਦੇ 'ਚ ਜ਼ਾਹਰ ਹੈ ਬੀਜੇਪੀ ਨੂੰ ਐਡਵਾਂਟੇਜ ਹੋਏਗੀ, ਲੇਕਿਨ ਇਹ ਜਿਹੜੇ ਐਕਸਪਰਟਸ ਨੇ ਦੂਸਰੇ, ਜਿਨ੍ਹਾਂ ਦੇ ਵਿੱਚ ਕੁਝ ਰਿਟਾਇਰਡ ਲੈਫਟੀਨੈਂਟ ਜਨਰਲ ਇੱਕ ਅਸ਼ੋਕ ਮਹਿਤਾ ਕਰਕੇ, ਉਹਨਾਂ ਦਾ ਮੈਂ ਰਾਈਟ ਅਪ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਕਨਸਟੀਟਿਊਸ਼ਨ ਤੁਸੀਂ ਬਦਲ ਦਿੱਤਾ ਹੈ, ਜੋਗਰਾਫੀਆ ਨਹੀਂ ਬਦਲਿਆ। ਸੋ ਜੋਗਰਾਫੀਆ 'ਚ ਉਹੀ ਖਿੱਤੇ, ਉਹੀ ਲੋਕ, ਔਰ ਜਿਵੇਂ ਲਦਾਖ ਨੂੰ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਸਿੱਧੇ ਤੌਰ ਤੇ ਆਪਣੇ ਥੱਲੇ ਕਿਹਾ, ਇਹ ਇਕੱਲਾ ਲੇਹ ਲਦਾਖ ਨਹੀਂ ਹੈ, ਇਹਦੇ ਨਾਲ ਉਹ ਇਲਾਕਾ ਵੀ ਜੁੜਿਆ ਹੋਇਆ ਹੈ, ਅਕਸਾਈ ਚਿੰਨ ਦੇ ਨਾਲ ਲੱਗਦਾ, ਜਿਸ ਦੇ ਉੱਤੇ ਚੀਨ ਦਾ ਸਿੱਧਾ ਕਲੇਮ ਹੈ, ਔਰ ਚੀਨ ਨੇ ਕਦੇ ਵੀ ਇਹਨੂੰ ਭਾਰਤ ਦਾ ਹਿੱਸਾ ਨਹੀਂ ਮੰਨਿਆ। ਸੋ ਇਹ ਨਹੀਂ ਹੈ ਵੀ ਇਕੱਲਾ ਕਸ਼ਮੀਰੀਆਂ ਦੇ ਹੱਕ ਤੱਕ ਹੋਏ ਹੀ ਨੇ ਜਾਂ ਪਾਕਿਸਤਾਨ ਨੂੰ ਗੇਮ ਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਇੰਡੀਆ ਨੇ ਸਿੱਧੇ ਤੌਰ ਤੇ ਚਾਈਨਾ ਨੂੰ ਵੀ, ਕਿਉਂਕਿ ਪਹਿਲਾਂ ਚਾਈਨਾ ਇੱਕ ਜਿਹਨੂੰ ਬੈਕ ਸਟੈਪ ਪੋਜੀਸ਼ਨ ਲੈਂਦਾ ਸੀ, ਪਾਕਿਸਤਾਨ ਨੂੰ ਐਂਡੋਰਸ ਕਰਤਾ, ਹਰ ਵਾਰੀ ਐਂਡੋਰਸ ਵੀ ਨਹੀਂ ਸੀ ਕਰਦਾ। ਈਵਨ ਅਸੀਂ ਦੇਖਦੇ ਹਾਂ ਕਿ 1999 ਦੀ ਕਾਰਗਿਲ ਜੰਗ ਦੇ ਵੇਲੇ ਪਾਕਿਸਤਾਨ ਦੇ ਐਫਰਟ ਦੇ ਬਾਵਜੂਦ ਚਾਈਨਾ ਨੇ ਪਾਕਿਸਤਾਨ ਨੂੰ ਸਪੋਰਟ ਨਹੀਂ ਸੀ ਕੀਤਾ। ਚਾਈਨਾ ਦੀ ਕੋਸ਼ਿਸ਼ ਸੀ ਕਿ ਇਸ ਮੁੱਦੇ ਤੇ ਉਹ ਨਿਊਟਰਲ ਰਹੇ, ਔਰ ਉਹ ਹਮੇਸ਼ਾ ਇਹ ਗੱਲ ਕਹਿੰਦਾ ਸੀ ਕਿ ਵੀ ਆਪਸੀ ਗੱਲਬਾਤ ਦੇ ਨਾਲ ਤੁਸੀਂ ਉਹਨੂੰ ਸਮਝਾ ਲਓ। ਲੇਕਿਨ ਜਿਹੜੀ ਇਹਨਾਂ ਨੇ ਆਪਣੀ ਬੜੀ ਜਿੰਗੋਇਸਟਿਕ ਫੋਰਨ ਪਾਲਿਸੀ ਦੇ ਥੱਲੇ ਚਾਈਨਾ ਨੂੰ ਵੀ ਸਿੱਧੇ ਤੌਰ ਦੇ ਉੱਤੇ ਇੱਕ ਧਿਰ ਬਣਾ ਕੇ ਖੜਾ ਕਰ ਦਿੱਤਾ। ਹਾਲਾਂਕਿ ਭਾਰਤ ਦੇ ਜਿਹੜੇ ਕੁਝ ਅੰਡਰ ਕਵਰ ਕਿਸਮ ਦੇ ਇਹਨਾਂ ਦੇ ਹਿਸਟੋਰੀਅਨ ਨੇ, ਉਹ ਇਹ ਵੀ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਦੇਖੋ 1963-64 ਪੀਰੀਅਡ ਦੇ ਵਿੱਚ ਔਰ ਫਿਰ 70s 'ਚ ਅਰਲੀ 'ਚ ਜਿਹੜਾ ਉਹ ਪਾਕਿਸਤਾਨ ਨੇ 5000 ਕਿਲੋਮੀਟਰ ਤੋਂ ਜ਼ਿਆਦਾ ਦਾ ਏਰੀਆ ਜਿਹੜਾ ਉਸ ਖਿੱਤੇ ਦੇ ਵਿੱਚੋਂ ਚਾਈਨਾ ਨੂੰ ਦਿੱਤਾ ਸੀ। ਪਰ ਚਾਈਨਾ ਦੀ ਪੋਜੀਸ਼ਨ ਉਹਦੇ ਤੇ ਬਿਲਕੁਲ ਇਹ ਰਹੀ ਹੈ ਕਿ ਇਹ ਉਦੋਂ ਤੱਕ ਹੀ ਸਾਡੇ ਕੋਲ ਹੈ ਜਦੋਂ ਤੱਕ ਕਸ਼ਮੀਰ ਡਿਸਪਿਊਟ ਦਾ ਫੈਸਲਾ ਨਹੀਂ ਹੁੰਦਾ, ਜਿਸ ਦਿਨ ਇਹ ਹੋ ਜਾਏਗਾ ਅਸੀਂ ਉਹਨੂੰ ਦੇ ਦਿਆਂਗੇ। ਸੋ ਜ਼ਾਹਰ ਹੈ ਕਿ ਚਾਈਨਾ ਨੇ ਕੋਈ ਉਹਨੂੰ ਆਪਣੇ ਕਾਨੂੰਨ ਦੇ ਮੁਤਾਬਕ ਕੋਈ ਐਨੈਕਸ ਨਹੀਂ ਕੀਤਾ। ਇਹ ਇਵੇਂ ਹੀ ਹੈ ਜਿਵੇਂ ਤੁਸੀਂ ਈਵਨ ਰਿਲੀਜੀਅਸ ਪਲੇਸਿਸ ਦੀ ਜ਼ਮੀਨ ਜਿਹੜੀ ਆ ਉਹ ਪੱਟੇ ਤੇ ਲੈ ਲੈਂਦੇ ਹੋ ਜਾਂ ਉਸ ਦੀ ਤੁਸੀਂ ਵਰਤੋਂ ਕਰਦੇ ਹੋ ਜਦੋਂ ਤੱਕ ਤੁਹਾਨੂੰ ਤੁਸੀਂ ਕਿਹਾ ਜਾਂਦਾ। ਸੋ ਇਸ ਸਾਰੇ ਦੌਰੇ ਦੇ ਵਿੱਚ ਮੈਂ ਸਮਝਦਾ ਹਾਂ ਵੀ ਮੋਦੀ ਨੇ ਵੀ ਇਹ ਜ਼ਰੂਰੀ ਸਮਝਿਆ ਕਿ ਵੀ ਹੁਣ ਜਿੰਗੋਇਜ਼ਮ ਤਾਂ ਹੋ ਗਿਆ ਤੇ ਅਸਲੀਅਤ ਜਿਉਂ-ਜਿਉਂ ਸਾਹਮਣੇ ਆਏਗੀ ਕੀ ਹੋਏਗਾ। ਸੋ ਉਹਨੇ ਨੇਸ਼ਨ ਨੂੰ ਐਡਰੈਸ ਕੀਤਾ ਔਰ ਐਸਾ ਕਿਹਾ ਜਾਂਦਾ ਹੈ ਕਿ ਉਹਨੇ ਇੱਕ ਦਿਨ ਪਹਿਲਾਂ ਕਰਨਾ ਸੀ। ਸੁਸ਼ਮਾ ਸਵਰਾਜ ਦੀ ਮੌਤ ਕਰਕੇ ਧਿਆਨ ਉਹਦੇ ਵੱਲ ਚਲਾ ਗਿਆ ਸਾਰੇ ਮੀਡੀਆ ਦਾ, ਤੇ ਮੋਦੀ ਨੂੰ ਲੱਗਾ ਕਿਉਂਕਿ ਇਹ ਅਟੈਂਸ਼ਨ ਸੀਕਰ ਤਾਂ ਹੈ ਹੀ ਹੈ, ਔਰ ਇਹਨੇ ਸੁਸ਼ਮਾ ਸਵਰਾਜ ਨੂੰ ਜਿਹੜੀ 2014 ਤੋਂ 2019 ਤੱਕ ਜਿਹੜੀ ਹੈ ਉਹ ਵਿਦੇਸ਼ ਮੰਤਰੀ ਰਹੀ, ਉਹਨੂੰ ਫੋਰਨ ਅਫੇਅਰਸ ਮਿਨਿਸਟਰ, ਉਹਨੂੰ ਤਾਂ ਮੋਦੀ ਨੇ ਇੱਕ ਕਲਰਕਣੀ ਬਣਾ ਕੇ ਰੱਖਿਆ ਹੋਇਆ ਸੀ ਕਿ ਉਹ ਬਾਹਰ ਲੋਕਾਂ ਦੇ ਕਿਹਨੂੰ ਪਾਸਪੋਰਟ ਨਹੀਂ ਮਿਲਿਆ, ਕਿਹਦਾ ਪਿਓ ਬਿਮਾਰ ਹੈ, ਪਾਸਪੋਰਟ ਚਾਹੀਦਾ ਹੈ, ਉਹ ਕਿਤੇ ਨਜ਼ਰ ਨਹੀਂ ਆਈ ਜਾਂ ਉਹਦਾ ਕੋਈ ਵੀ ਇੰਡੀਵਿਜੂਅਲ ਇੰਟਰਵਿਊ 5 ਸਾਲ ਦੇ ਪੀਰੀਅਡ 'ਚ ਕਿਤੇ ਨਹੀਂ ਸੀ। ਸੋ ਉਹਨੂੰ ਤਾਂ ਲੇਖਨ ਮਰਨ ਲੱਗਿਆ ਵੀ ਉਹਨੇ ਜਿਹੜਾ ਉਹ ਫੋਕਸ ਇੱਕ ਵਾਰੀ ਤਾਂ ਲੈ ਲਿਆ, ਤੇ ਮੋਦੀ ਨੂੰ ਲੱਗਾ ਕਿ ਵੀ ਨਹੀਂ ਹੁਣ ਇਹ ਜਰਾ ਇੱਕ ਦਿਨ ਲੇਟ ਕਰੋ। ਔਰ ਉਹਨੇ ਜਿਹੜਾ 40 ਮਿੰਟ ਤੋਂ ਜ਼ਿਆਦਾ ਦਾ ਉਹਦਾ ਐਡਰੈਸ ਹੈ, ਉਸ ਦੇ ਵਿੱਚ ਮੈਂ ਜਦੋਂ ਉਹਨੂੰ ਸੁਣਿਆ, ਲਾਈਵ ਵੀ ਦੇਖਿਆ, ਤੇ ਮੇਰੇ ਮਨ 'ਚ ਉਹੀ ਆ ਰਿਹਾ ਸੀ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਫਰਮਾਈ ਜਦੋਂ ਕਿ ਜ਼ੁਲਮ ਕਰ ਰਹੀ ਫੌਜ ਬਾਬਰ ਦੀ ਐਮਨਾਬਾਦ ਸ਼ਹਿਰ ਦੇ ਵਿੱਚ ਹੈ ਔਰ ਉੱਥੇ ਕੀ ਚੱਲ ਰਿਹਾ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲੋ। ਇਹ ਇਵੇਂ ਹੀ ਹੈ ਕਿ ਜਿਵੇਂ ਨਿਕਾਹ ਜਾਂ ਵਿਆਹ ਕਾਜ਼ੀ ਜਾਂ ਬਾਹਮਣ ਨਾ ਪੜਾ ਰਿਹਾ ਹੋਏ, ਸ਼ੈਤਾਨ ਜਿਹੜਾ ਹੈ ਉਹ ਕੁਰਾਨ ਸ਼ਰੀਫ ਦੀਆਂ ਜਾਂ ਬਾਣੀ ਦੀਆਂ ਆਇਤਾਂ ਜਾਂ ਬਾਣੀ ਸੁਣਾ ਰਿਹਾ ਹੋਏ, ਜਾਂ ਇਉਂ ਕਹੀਏ ਕਿ ਸ਼ੈਤਾਨ ਮਜ਼ਹਬ ਨੂੰ ਇੰਟਰਪ੍ਰੀਟ ਕਰ ਰਿਹਾ ਹੋਏ, ਸ਼ੈਤਾਨ ਦੱਸ ਰਿਹਾ ਹੋਏ ਕਿ ਰੱਬ ਕਿੰਨਾ ਮਹਾਨ ਹੈ, ਔਰ ਰੱਬ ਦੀ ਇੰਟਰਪ੍ਰੀਟੇਸ਼ਨ ਸ਼ੈਤਾਨ ਕਰ ਰਿਹਾ ਹੋਏ, ਔਰ ਉਸ ਦਾ ਹਰ ਲਫ਼ਜ਼ ਜਿਸ ਪਿੱਛੇ ਲੁਕਿਆ ਹੋਇਆ ਵਿਅੰਗ
ਜਿਸ ਦੇ ਪਿੱਛੇ ਲੁਕੀ ਹੋਈ ਨਫ਼ਰਤ, ਜਿਸ ਦੇ ਵਿੱਚ ਸਾਰੇ ਝੂਠ ਨੂੰ ਕਿਵੇਂ ਸੱਚ ਦਾ ਲਬਾਦਾ ਪਹਿਨਾ ਕੇ ਉਹਨੇ ਪੇਸ਼ ਕੀਤਾ ਹੈ, ਉਹਦੇ ਕੁਝ ਸੇਲੈਂਟ ਪੁਆਇੰਟਸ ਮੈਂ ਡਿਸਕਸ ਕਰਾਂਗਾ। ਪਰ ਇਸ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਮੀਡੀਆ ਦਾ ਜਾਂ ਆਮ ਲੋਕਾਂ ਦਾ ਜਾਂ ਸਿਆਸੀ ਪਾਰਟੀਆਂ ਦਾ ਰੋਲ ਤਾਂ ਨਜ਼ਰ ਹੀ ਸੀ 5 ਅਗਸਤ ਤੋਂ ਲੈ ਕੇ ਕੀ ਚੱਲ ਰਿਹਾ ਹੈ। ਈਵਨ ਉਸੇ ਹੀ ਟ੍ਰੇਟਰ ਹਰੀ ਸਿੰਘ, ਜਿਹੜੀ 6ਵੀਂ ਜਨਰੇਸ਼ਨ ਟ੍ਰੇਟਰ ਗੁਲਾਬ ਸਿੰਘ ਦੀ ਔਲਾਦ, ਜਿਹੜੇ ਗੁਲਾਬ ਸਿੰਘ ਨੇ ਸਿੱਖ ਦਰਬਾਰ ਦੇ ਨਾਲ ਲਾਹੌਰ ਦਰਬਾਰ ਨੂੰ ਬਿਟਰੇ ਕਰਕੇ ਅੰਗਰੇਜ਼ਾਂ ਦੇ ਨਾਲ ਰਲ ਕੇ ਸਿੱਖ ਫੌਜ ਨੂੰ ਹਰਵਾਇਆ 1846 ਔਰ ਇਨਾਮ ਵਜੋਂ ਜਿਹੜਾ ਉਹ ਜੰਮੂ ਕਸ਼ਮੀਰ ਉਸ ਨੂੰ ਅੰਗਰੇਜ਼ਾਂ ਨੇ ਦਿੱਤਾ। ਹਾਲਾਂ 72 ਲੱਖ ਦੀ ਕਹਾਣੀ ਘੜੀ ਜਾਂਦੀ ਹੈ, ਲੇਕਿਨ ਫੈਕਟ ਇਹ ਹੈ ਕਿ ਉਹ ਗੱਦਾਰੀ ਦਾ ਇਨਾਮ ਸੀ। ਔਰ ਉਹਦੀ 6ਵੀਂ ਜਨਰੇਸ਼ਨ ਵਾਲੇ ਹਰੀ ਸਿੰਘ ਦੀ ਬਦੌਲਤ ਹੀ 47 ਦੇ ਵਿੱਚ ਜੋ ਅੱਜ ਸਫਰਿੰਗ ਕਸ਼ਮੀਰੀ ਲੋਕਾਂ ਦੀ ਹੈ ਜੰਮੂ ਕਸ਼ਮੀਰ ਦੇ, ਉਹ ਚੱਲ ਰਹੀ ਹੈ। ਔਰ ਹੁਣ ਇਸ ਹਰੀ ਸਿੰਘ ਦਾ ਅੱਗੋਂ ਤੁਖਮ ਜਿਹੜਾ ਹੈ ਕਰਨ ਸਿੰਘ, ਜਿਹਨੇ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਸ਼ਿਵ ਸੈਨਾ ਬਣਾਈ, ਜਿਹੜੀ ਵਿਸ਼ਵ ਹਿੰਦੂ ਪਰਿਸ਼ਦ RSS ਦੀ ਇੰਟਰਨੈਸ਼ਨਲ ਜਿਹੜੀ ਹੈ ਬ੍ਰਾਂਚ ਬਣ ਕੇ ਔਰ ਬਾਬਰੀ ਮਸਜਿਦ ਨੂੰ ਢਾਣ ਔਰ ਮੰਦਿਰ ਬਣਾਉਣ ਦੀ ਗੱਲ ਹਰ ਥਾਂ ਤੇ, ਅਯੁੱਧਿਆ ਮੰਦਿਰ ਹੀ ਨਹੀਂ, ਅੱਜ ਹੀ ਇੱਕ ਉਹਨਾਂ ਦੇ ਹਿੰਦੂ, ਉਹਨਾਂ ਨੂੰ ਸੰਤ ਕਹਿਣਾ ਵੀ ਜਿਹੜਾ ਸੰਤ ਸ਼ਬਦ ਦੀ ਤੋਹੀਨ ਹੈ। ਸੰਤ ਗੁੰਡਿਆਂ ਦੀ ਟੀਮ ਨੇ ਕਿਹਾ ਕਿ ਜੀ ਅਸੀਂ ਕਸ਼ਮੀਰ ਦੇ ਵਿੱਚ 990 ਮੰਦਿਰ ਜਿਹੜੇ ਆ ਉਹ ਮੁੜ ਉਸਾਰਾਂਗੇ, ਜਿਹੜੇ ਮੰਦਿਰ ਕਿ ਉੱਥੇ ਕਸ਼ਮੀਰੀ ਜਿਹੜਾ ਹੈ ਖਾੜਕੂਆਂ ਨੇ ਢਾਹ ਦਿੱਤੇ ਸੀ। ਸੋ ਜ਼ਾਹਰ ਹੈ ਵੀ ਗੱਲ ਇਹ ਨਹੀਂ ਹੈ ਕਿ ਜੀ ਜ਼ੋਨ ਬਣ ਗਏ ਜਾਂ ਸਿੱਧਾ ਥੱਲੇ ਆ ਗਏ। ਹੁਣ ਉੱਥੇ ਵੀ ਇਹੀ ਪ੍ਰੋਸੈਸ ਜਿਹੜਾ ਹੈ ਉਹ ਜਾ ਕੇ ਦੇਖਣਗੇ ਕਿ ਕੀ ਕਿੱਥੇ ਕਿੱਥੇ ਇਹਨਾਂ ਨੇ ਕਬਜ਼ੇ ਕਰਨੇ ਨੇ, ਔਰ ਉਸੇ ਅੰਦਾਜ਼ ਦੇ ਵਿੱਚ ਕਿ ਇਹ ਮੰਦਿਰ ਸ਼ਿਵ ਜੀ ਦਾ ਹੈ, ਇਹ ਪ੍ਰਾਚੀਨ ਹੈ, ਇੱਥੇ ਦੁਰਗਾ ਆਈ, ਇੱਥੇ ਵੈਸ਼ਨੂ ਆਈ, ਇੱਥੇ ਸ਼ਿਵ ਦਾ ਲਿੰਗ ਰੱਖਿਆ ਹੋਇਆ, ਇਹ ਸਾਰੇ ਨੂੰ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਗੰਦਲਾ ਕਰਨਗੇ। ਲੇਕਿਨ ਇਸ ਸਭ ਦੇ ਇਹ ਤਾਂ ਦਾਇਰਾਕਾਰ ਇਹਨਾਂ ਦਾ ਚੱਲ ਹੀ ਰਿਹਾ ਸੀ। ਸੁਪਰੀਮ ਕੋਰਟ ਬਹੁਤ ਸਾਰਿਆਂ ਨੂੰ ਇਹ ਹੁੰਦਾ ਹੈ, ਔਰ ਖਾਸ ਤੌਰ ਤੇ ਕਈ ਵਾਰ ਸਾਡੇ ਪਾਕਿਸਤਾਨੀ ਜਿਹੜੇ ਕੁਝ ਐਕਸਪਰਟ ਨੇ ਉਹ ਵੀ ਜਦੋਂ ਭਾਰਤ ਨੂੰ ਆਪਣਾ ਮੁਲਕ ਨੂੰ ਭਾਰਤ ਦੀ ਜਮਹੂਰੀਅਤ ਨਾਲ ਕੰਪੇਅਰ ਕਰਨ ਲੱਗ ਜਾਣਗੇ, ਭਾਰਤ ਨੂੰ ਸੁਪੀਰੀਅਰ ਦੱਸ ਕੇ। ਤੇ ਜੁਡੀਸ਼ਰੀ ਵੀ ਦੇਖੋ ਜੀ, ਸਾਡੀ ਤਾਂ ਇੱਥੇ ਜਿਹੜੀ ਹੈ ਜੁਡੀਸ਼ਰੀ ਉਹ ਪੋਲਿਟਿਕਲਾਈਜ਼ ਹੋ ਚੁੱਕੀ ਹੈ, ਫੈਸਲੇ ਸਿਆਸੀ ਹੁੰਦੇ ਨੇ। ਭਾਰਤ ਦੇ ਵਿੱਚ ਜਿਹੜੀ ਜੁਡੀਸ਼ਰੀ ਹੈ ਉਹ ਆਜ਼ਾਦ ਹੈ ਅਜੇ ਵੀ। ਹੁਣ ਇਹ ਜਿਹੜੀ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਆਰਟੀਕਲ 370 ਦੀਆਂ 35A ਦੀਆਂ ਬਿਲਕੁਲ ਗੈਰ ਆਈਨੀ ਤਰੀਕੇ ਦੇ ਨਾਲ, ਇਸ ਦੇ ਉੱਤੇ ਕਿ ਇਹਦੇ ਤੇ ਫੌਰਨ ਸੁਣਵਾਈ ਹੋਏ, ਬਿਲਕੁਲ ਜਨਹਿਤ ਪੈਟੀਸ਼ਨ ਦਾਇਰ ਕੀਤੀ ਗਈ ਔਰ ਕੀਤੀ ਵੀ ਇੱਕ ਹਿੰਦੂ ਸ਼ਾਇਦ ML ਸ਼ਰਮਾ ਕੇ ਕੀ ਨਾਂ ਹੈ, ਲੇਕਿਨ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਜੀ ਨਹੀਂ, ਇਹਦੇ 'ਚ ਕੋਈ ਫੌਰੀਪਨ ਨਹੀਂ ਹੈ ਔਰ ਅਸੀਂ ਇਹਦੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੇ, ਫਿਰ ਦੇਖਿਆ ਜਾਏਗਾ। ਸੋ ਜਿਹੜਾ ਇਹ ਹੁੰਦਾ ਵੀ ਜੇ ਘੱਟੋ ਘੱਟ ਜੇ ਲੋਕਾਂ ਨੂੰ ਇੰਨਾ ਹੀ ਸੌਲੇਸ ਮਿਲ ਜਾਏ, ਹਾਲਾਂ ਨਿਕਲਣਾ ਉੱਥੋਂ ਵੀ ਕੁਝ ਨਹੀਂ ਹੈ। ਸੁਪਰੀਮ ਕੋਰਟ ਤਾਂ ਹੁਣ ਇਹਨਾਂ ਨੂੰ ਹਿੰਦੂ ਮੰਦਿਰ ਬਣਾ ਕੇ ਦੇਣ ਦੇ ਆਰ 'ਚ ਉਹਦੀ ਸੁਣਵਾਈ ਡੇ ਐਂਡ ਨਾਈਟ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ। ਆਲਰੇਡੀ ਚੱਲ ਰਿਹਾ ਕੰਮ ਕਿ ਅਯੁੱਧਿਆ 'ਚ ਮਸਜਿਦ ਹਟਾ ਕੇ ਮੰਦਿਰ ਬਣਾਉਣੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਨੇ ਕਿ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਕਿ ਇਹ ਇੱਕ ਮੂਰਖਤਾ ਹੁੰਦੀ ਹੈ। ਤੁਸੀਂ ਲੱਭਦੇ ਰਹਿੰਦੇ ਹੋ ਵੀ ਸ਼ਾਇਦ ਇਸ 'ਚੋਂ ਇਨਸਾਫ ਮਿਲੇ, ਲੇਕਿਨ ਉਹ ਦਰਵਾਜ਼ੇ ਵੀ ਬੰਦ ਨੇ। ਔਰ ਮੋਦੀ ਨੇ ਜਿਸ ਅੰਦਾਜ਼ ਦੇ ਵਿੱਚ ਜਿਹਨੂੰ ਅਸੀਂ ਜ਼ਖਮਾਂ ਤੇ ਲੂਣ ਛਿੜਕਣਾ ਕਿਹਾ, ਬਜਾਏ ਕਿ ਕੋਈ ਸ਼ਰਮ ਹਿਆ ਹੁੰਦੀ, ਕੋਈ ਰਿਗਰੈਟ ਤਾਂ ਦੂਰ ਦੀ ਗੱਲ ਹੈ, ਤੁਹਾਨੂੰ ਵੈਸੇ ਹੀ ਬਾਡੀ ਲੈਂਗੁਏਜ ਤੁਹਾਡੀ ਦੱਸ ਰਹੀ ਹੁੰਦੀ ਕਿ ਵੀ ਜੋ ਤੁਸੀਂ ਕੀਤਾ ਹੈ ਉਸ ਦਾ ਤੁਹਾਨੂੰ ਕਿਤੇ ਨਾ ਕਿ ਭਾਵੇਂ ਤੁਸੀਂ ਪੋਲੀਟੀਕਲ ਰੀਜ਼ਨਸ, ਤੁਹਾਡਾ RSS ਦਾ ਏਜੰਡਾ ਜਿਹੜਾ ਲੌਂਗ ਟਰਮ ਤੋਂ ਸੀ ਉਹਨੂੰ ਕੀਤਾ ਹੈ, ਪਰ ਇਸ ਦੇ ਉਲਟ ਮੋਦੀ ਜਿਹੜਾ ਉਹ ਦੇਸ਼ ਵਾਸੀਆਂ ਨੂੰ ਵੀ ਔਰ ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਵੀ ਵਧਾਈ ਦੇ ਰਿਹਾ ਹੈ ਕਿ ਤੁਸੀਂ ਆਰਟੀਕਲ 370 ਤੋਂ ਮੁਕਤ ਹੋ ਗਏ ਹੋ। ਔਰ ਇਸ ਦੇ ਨਾਲ ਅਸੀਂ ਕੀ ਕਰਾਂਗੇ, ਕਿਵੇਂ ਸਬਜ਼ ਬਾਗ ਦਿਖਾਉਣ ਦੀ ਗੱਲ ਹੈ। ਔਰ ਮੈਨੂੰ ਉਹੀ ਗੱਲ ਆਈ ਕਿ ਜਦੋਂ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ, ਉਹਨਾਂ ਨੇ 11-12 ਸਾਲ ਦੀ ਉਮਰ 'ਚ ਪਹਿਲਾਂ ਮਾਂ ਤੋਂ ਅੱਡ ਕਰਤਾ, 5-6 ਸਾਲ ਦੀ ਉਮਰ 'ਚ ਕ੍ਰਿਸਚਨ ਪਾਦਰੀਆਂ ਦੇ ਥੱਲੇ ਰੱਖਿਆ, ਈਸਾਈ ਬਣਾ ਦਿੱਤਾ, ਤੇ ਉਹਨੂੰ ਫਿਰ ਈਸਾਈ ਬਣਾ ਕੇ ਬਾਈਬਲ ਭੇਟ ਕੀਤੀ ਜਿਸ ਦੇ ਉੱਤੇ ਲਿਖਿਆ ਸੀ ਕਿ ਮੇ ਕਿੰਗਡਮ ਆਫ ਹੈਵਨ ਬੀ ਯੋਰਸ, ਕਿ ਸਵਰਗ ਦਾ ਰਾਜ ਤੈਨੂੰ ਮਿਲੇ। ਉਹ ਜਿਹੜਾ ਮਾਂ ਤੋਂ ਵਿਛੜਿਆ, ਆਪਣੇ ਲੋਕਾਂ ਤੋਂ ਤੋੜ ਕੇ ਈਸਾਈ ਬਣਾ ਕੇ ਉਹਨੂੰ ਲੈ ਗਿਆ ਇੰਗਲੈਂਡ। ਉੱਥੇ ਕੋਈ ਕਿਸੇ ਨਾਲ ਰਾਫਤਾ ਨਹੀਂ ਸੀ, ਉਸੇ ਹੀ
ਉਹਨੂੰ ਸ਼ਿਕਾਰ ਖੇਡਣ ਤੇ ਸ਼ਰਾਬ ਤੇ ਨਾਈਟ ਕਲੱਬਾਂ 'ਚ ਨੱਚਣ ਤੇ ਲਾ ਦਿੱਤਾ ਹੈ। ਜੀ ਪਰ ਕੁਝ ਸਾਲਾਂ ਬਾਅਦ 12-13 ਸਾਲ ਬਾਅਦ ਜਦੋਂ ਉਹਦੀ ਮਾਂ ਨਾਲ ਮੁਲਾਕਾਤ ਹੋਈ, ਉਹਨਾਂ ਨੇ ਵੀ ਦੇਖਿਆ ਕਿ ਇਹਦੇ ਵਿਚਲਾ ਸਿੱਖ ਮਰ ਗਿਆ ਮਰ ਗਿਆ। ਔਰ ਪੰਜਾਬ ਵੀ ਉਹਨਾਂ ਨੇ ਕਾਬੂ ਕਰ ਲਿਆ ਸੀ ਤੇ ਮਾਂ ਜਿਹੜੀ ਪੋਲੀਟੀਕਲ ਅਸਾਈਲਮ 'ਚ ਜਾਂ ਜਲਾਵਤਨੀ 'ਚ ਕਾਠਮੰਡੂ ਨੇਪਾਲ 'ਚ ਬੈਠੀ ਸੀ, ਅੰਨੀ ਹੋ ਗਈ ਸੀ। ਜੀ ਉਹਨਾਂ ਕਿਹਾ ਵੀ ਹੁਣ ਕੋਈ ਡੈਮੇਜ ਨਹੀਂ ਹੈ, ਤਾਂ ਉਹਨਾਂ ਨੇ ਕਿਹਾ ਵੀ ਚਲੋ ਮਰਨ ਤੋਂ ਪਹਿਲਾਂ ਬਜਾਏ ਕਿ ਸਾਡੇ ਮੱਥੇ ਲੱਗੇ ਕਿ ਅਸੀਂ ਇਹ ਮਾਂ ਪੁੱਤਰ ਮਿਲ ਲੈਣ। ਜੀ। ਔਰ ਉਹ ਕਲਕੱਤੇ ਆਇਆ ਹੈ, ਉਹਨੂੰ ਪੰਜਾਬ ਫਿਰ ਵੀ ਨਹੀਂ ਆਣ ਦਿੱਤਾ, ਲੈ ਗਿਆ ਜਿੰਦਾ ਨੂੰ, ਉੱਥੇ ਮਰ ਗਈ ਸਾਲ ਬਾਅਦ ਉਹ ਵਿਚਾਰੀ। ਲੇਕਿਨ ਉਹਨੇ ਉਸ ਪੀਰੀਅਡ ਦੇ ਵਿੱਚ ਉਹਨੂੰ ਇਹ ਦੱਸ ਦਿੱਤਾ ਹੈ ਕਿ ਤੂੰ ਕਿਸ ਮਜ਼ਹਬ 'ਚ, ਤੇਰਾ ਵਿਰਸਾ ਕੀ ਸੀ, ਤੂੰ ਕਿਸ ਕੌਮ ਦੇ ਵਿੱਚ ਜੰਮਿਆ, ਤੂੰ ਕਿਹਦਾ ਪੁੱਤਰ ਸੀ ਤੇ ਤੂੰ ਕੀ ਬਣ ਗਿਆ। ਔਰ ਉਹਦੇ ਵਿਚਲਾ ਜਿਹੜਾ ਸਿੱਖ ਹੈ ਜਦੋਂ ਜਾਗਿਆ, ਉਹਨੇ ਹੌਲੀ ਹੌਲੀ ਚਿੱਠੀਆਂ ਲਿਖਣੀਆਂ ਕੁਈਨ ਨੂੰ ਸ਼ੁਰੂ ਕੀਤੀਆਂ, ਆਪਣੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਔਰ ਉਹਨਾਂ ਨੇ ਦੇਖਿਆ ਕਿ ਵੀ ਇਹ ਕੀ ਹੈ, ਔਰ ਉਹਦੇ ਚ ਫਾਈਨਲੀ ਉਹਨੇ ਉਹਨਾਂ ਨੂੰ ਲਿਖਿਆ, ਉਹ ਬਾਈਬਲ ਵਾਪਸ ਕੀਤੀ। ਉਹਨਾਂ ਨੇ ਕਿਹਾ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਮਜ਼ਹਬ ਨੂੰ ਵੀ, ਤਾਂ ਤੁਹਾਡਾ ਜੋ ਤੁਸੀਂ ਪਖੰਡ ਬਣਾਇਆ ਹੋਇਆ ਹੈ ਕਿ ਵੀ ਇਹਦੇ ਕੋਲੋਂ ਤਾਂ ਮੇਰੇ ਪੁਰਖਿਆਂ ਦਾ ਮਜ਼ਹਬ ਚੰਗਾ ਸੀ, ਜਿਹੜੇ ਸਧਾਰਨ ਬਲੀਵ ਕਰਨ ਵਾਲੇ ਸੀ, ਜੋ ਕਹਿੰਦੇ ਸੀ ਉਸ ਤੇ ਅਮਲ ਕਰਦੇ ਸੀ। ਜਿਹੜਾ ਮੇਰਾ ਰਾਜ ਸੀ, ਮੇਰੇ ਬਾਪ ਦਾਦੇ ਦਾ ਜਿਹਨਾਂ ਨੇ ਐਸਟੈਬਲਿਸ਼ ਕੀਤਾ ਸੀ, ਉਹ ਤੁਸੀਂ ਮੇਰੇ ਤੋਂ ਖੋਹ ਲਿਆ, ਜਿਹਦੇ ਤੇ ਮੇਰਾ ਹੱਕ ਸੀ, ਤੇ ਮੈਨੂੰ ਤੁਸੀਂ ਉਹ ਕਿੰਗਡਮ ਆਫ ਹੈਵਨ ਜਿਹੜਾ ਉਹਦੀ ਪੇਸ਼ਕਸ਼ ਕਰ ਰਹੇ ਹੋ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ। ਸੋ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ। ਤਾਂ ਉਹਨੇ ਉਹ ਬਾਈਬਲ ਵਾਪਸ ਕਰਤੀ। ਸੋ ਮੈਂ ਦੇਖ ਰਿਹਾ ਵੀ ਜੋ ਕੁਝ ਸੀ ਕਸ਼ਮੀਰੀਆਂ ਦੇ ਕੋਲ, ਉਹਨਾਂ ਦਾ ਸਪੈਸ਼ਲ ਦਰਜਾ, ਉਹਨਾਂ ਦਾ ਸੂਬਾ, ਉਹਨਾਂ ਦੀ ਹੋਂਦ, ਉਹ ਸਾਰਾ ਖੋ ਕੇ ਤੋੜ ਭੰਨ ਕਰਕੇ ਔਰ ਉਹਨਾਂ ਨੂੰ ਸਬਜ਼ ਬਾਗ ਦਿਖਾ ਰਹੇ ਨੇ ਕਿ ਹੁਣ ਇਨਵੈਸਟਮੈਂਟ ਆਏਗੀ, ਨੌਕਰੀਆਂ ਆਣਗੀਆਂ, ਤੁਹਾਡੀ ਅਸੀਂ ਸਾਰੀ ਗਰੀਬੀ ਦੂਰ ਕਰਤੀ, ਤੁਹਾਨੂੰ ਖੁਸ਼ੀਆਂ ਨਾਲ ਦੀ ਨਾਲ ਈਦ ਦੀਆਂ ਵਧਾਈਆਂ ਦੇ, ਕਿਉਂਕਿ ਐਤਵਾਰ ਈਦ ਹੈ, ਕਿ ਜੀ ਅਸੀਂ ਜਿਹੜਾ ਉਹ ਸ਼ੁਭ ਕਾਮਨਾਵਾਂ ਤੁਹਾਨੂੰ। ਉਹ ਘਰਾਂ 'ਚ ਦਰੜੇ ਹੋਏ ਭੁੱਖ ਨਾਲ ਮਰ ਰਹੇ ਨੇ, ਤੜਫ ਰਹੇ ਨੇ ਵੀ ਉਹਨਾਂ ਨੇ ਕੀ। ਇਹ ਹੈ ਜਿਹਨੂੰ ਤੁਸੀਂ ਜ਼ਖਮਾਂ ਤੇ ਲੂਣ ਛਿੜਕਣ ਦੀ ਗੱਲ ਕਰਦੇ ਹੋ। ਇਹ ਉਹੀ ਕਲਾਸ ਹੈ ਜਿਨ੍ਹਾਂ ਨੇ, ਜਦੋਂ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਇੱਕ ਦਿਨ ਦੇ ਵਿੱਚ 20-25-30 ਹਜ਼ਾਰ ਬੰਦਾ ਮਾਰ ਦਿੱਤਾ ਹੈ, ਉਹਦੇ ਡਿਫਰੈਂਟ ਜਿਹੜਾ, ਔਰ ਅਗਲੇ ਦਿਨ ਉਹਦੇ ਵਜ਼ੀਰ ਨੇ ਕਿਹਾ ਜਦੋਂ ਕਿ ਵੀ ਤੁਸੀਂ ਫਿਕਰ ਨਾ ਕਰੋ, ਇਹਨਾਂ ਨੂੰ ਤੁਸੀਂ ਜਿੰਨਾ ਮਾਰੋ ਇਹ ਉਨਾ ਹੀ ਮੰਨਦੇ ਨੇ। ਔਰ ਅਗਲੇ ਦਿਨ ਜਿਹੜੇ ਉਹਨਾਂ ਦੇ ਵਪਾਰੀ ਨੇ ਇਕੱਠੇ ਹੋ ਕੇ ਨਾਦਰ ਸ਼ਾਹ ਦੇ ਦਰਬਾਰ ਜੋ ਵੀ ਲੈ ਕੇ ਆਪਣੀਆਂ ਭੇਟਾਵਾਂ ਔਰ ਨਜ਼ਰਾਨੇ ਗਏ, ਔਰ ਚਾਰ ਚਫੇਰਾ ਖੂਨ ਸੀ, ਤੇ ਉਹਨਾਂ ਨੇ ਨਾਦਰ ਸ਼ਾਹ ਨੂੰ ਕਿਹਾ, ਉਹਨੇ ਕਿਹਾ ਹਜ਼ੂਰ आज दिल्ली इतनी खूबसूरत लग रही है, चारों तरफ जैसे गुल खिले हों, जैसे हजूर ने पान खा के पीक जो है वो थूकी फेंकी हो। हुण ਇਹ ਇਸ ਕਿਸਮ ਦੇ ਜਿਹੜੇ ਗਲੀਜ਼, ਇਸ ਕਿਸਮ ਦੇ ਸਬਸਰਵੀਐਂਟ ਔਰ ਇਸ ਕਿਸਮ ਦੇ ਧੋਖੇਬਾਜ਼ ਔਰ ਚਾਪਲੂਸ ਲੋਕ ਜਿਨ੍ਹਾਂ ਦੇ ਹੱਥ ਅੱਜ ਪਾਵਰ ਆਈ ਹੈ, ਉਹ ਉਹੀ ਟ੍ਰੇਟ ਜਿਹੜੇ ਨੇ, ਉਹ ਪੋਲੀਟੀਕਲ ਪਾਵਰ ਜਿਹਦੇ ਚ ਇੱਕ ਜਸਟਿਸ ਹੁੰਦਾ ਹੈ, ਅਦਲ ਹੁੰਦਾ ਹੈ, ਇੱਕ ਤੁਹਾਡੀ ਇੱਕ ਗ੍ਰੇਸ ਹੁੰਦੀ ਹੈ। ਤੁਸੀਂ ਠੀਕ ਹੈ ਹਕੂਮਤਾਂ, ਪਾਰਟੀਆਂ, ਸਿਆਸੀ ਕਰਦੀਆਂ ਨੇ ਗੱਲਾਂ ਇੱਧਰ ਉੱਧਰ, ਪਰ ਇਸ ਹੱਦ ਤੱਕ ਜਾ ਕੇ ਹੁਣ ਮੋਦੀ ਇਹ ਕਹਿ ਰਿਹਾ ਕਿ ਧਾਰਾ 370 ਹਟਾਉਣ ਨਾਲ ਪਟੇਲ, ਡਾਕਟਰ ਮੁਖਰਜੀ ਤੇ ਅੰਬੇਦਕਰ ਦਾ ਸੁਪਨਾ ਪੂਰਾ ਹੋਇਆ। ਹੁਣ ਜ਼ਾਹਰ ਹੈ ਕੰਸਟੀਟਿਊਐਂਟ ਅਸੈਂਬਲੀ ਜਦੋਂ 370 ਦਰਜ ਹੋਇਆ, ਉਹਦੇ ਤੇ ਪਟੇਲ ਦੇ ਵੀ ਦਸਤਖਤ ਸੀ। ਉਹਦਾ ਸੁਪਨਾ ਕਿਵੇਂ ਹੋਇਆ? ਹਾਲਾਂਕਿ ਹਿੰਦੂ ਮਾਈਂਡਸੈਟ ਦਾ ਸੀ। ਅੰਬੇਦਕਰ ਦਾ ਡਿਫਰੈਂਟ ਰੀਜ਼ਨਿੰਗ ਸੀ, ਜਦੋਂ ਉਹਨੇ ਇਨੀਸ਼ੀਅਲੀ ਐਗਰੀ ਨਹੀਂ ਕੀਤਾ। ਉਹਦੇ ਤੇ ਵੀ ਅੱਜ ਇੱਕ ਪੂਰਾ ਆਰਟੀਕਲ ਹੈ। ਹਾਂ, ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਹਿੰਦੂਤਵਾ ਦਾ ਜਾਂ ਪਹਿਲੀ ਪਾਰਟੀ ਆਰਐਸਐਸ ਨੇ ਜਿਹੜੀ ਪੋਲੀਟੀਕਲ ਬਣਾਈ, ਭਾਰਤੀ ਜਨਸੰਘ, ਉਹਦਾ ਸੁਪਨਾ ਜ਼ਰੂਰ ਪੂਰਾ ਹੋਇਆ, ਪਰ ਉਹਦੇ ਨਾਲ ਪਟੇਲ ਤੇ ਅੰਬੇਦਕਰ ਨੂੰ ਘੜੀਸ ਕੇ ਜਿਹੜਾ ਹੈ ਉਹਨੂੰ ਆਨਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਕਹਿੰਦਾ ਹੈ ਜੰਮੂ ਕਸ਼ਮੀਰ ਤੇ ਲਦਾਖ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਵਾਹ ਵਾਹ ਵਾਹ, ਇਹ ਯੁੱਗ ਦੀਆਂ ਲਾਹਨਤਾਂ ਤੁਹਾਡੀਆਂ ਨਸਲਾਂ ਨੂੰ ਵੀ, ਬੀਤੇ ਵਾਲਿਆਂ ਦੀਆਂ ਵੀ ਤੇ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ। ਫਿਰ ਇਹ ਕਹਿੰਦਾ ਹੈ ਜੰਮੂ ਕਸ਼ਮੀਰ ਤੇ ਲਦਾਖ ਦੇ ਵਰਤਮਾਨ ਦੇ ਨਾਲ ਨਾਲ ਭਵਿੱਖ ਵੀ ਸੁਧਰੇਗਾ, ਕਿ ਹੁਣ ਪ੍ਰੈਜ਼ੈਂਟ ਤਾਂ ਸੁਧਰ ਗਿਆ ਔਰ ਇਹ ਜਿਹੜਾ ਮੁਸਤਕਬਲ ਹੈ, ਭਵਿੱਖ ਹੈ, ਉਹ ਵੀ ਹੁਣ ਇਹਦੇ ਨਾਲ ਸੁਧਰੇਗਾ। 370 ਤੇ 35A ਨੇ ਜੰਮੂ ਕਸ਼ਮੀਰ ਨੂੰ ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ। ਸਾਰੇ ਭਾਰਤ ਦੇ ਵਿੱਚ ਤਾਂ 370 ਨਹੀਂ ਹੈ ਜਾਂ 35A ਨਹੀਂ ਹੈ। ਤੁਹਾਡੇ ਤੇਰੇ ਤੋਂ ਲੈ ਕੇ
ਥੱਲੇ ਤੱਕ ਤੇਰੇ ਸਾਰੇ ਕੋਈ ਮੋਦੀ ਕੋਈ ਮਲਾਇਆ ਜਾਂ ਦੂਜੇ ਉਹ ਕਰਪਸ਼ਨ ਕਿੱਥੋਂ ਆਈ? ਜਿਹੜਾ ਨਿਰਾਜ ਚੌਧਰੀ ਨੇ ਤੁਹਾਡੇ ਬੰਗਾਲੀ ਰਾਈਟਰ ਨੇ ਕਿਹਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਕਸ਼ਮੀਰ 'ਚ ਤਾਂ 1970 ਨੇ ਕਰਪਸ਼ਨ ਲਿਆਂਦੀ। ਤੁਹਾਡੇ ਇਹ ਸਾਰੇ ਮੁਲਕ ਦੇ ਵਿੱਚ ਜਿੱਥੇ ਤੁਸੀਂ ਪੂਜਾ ਹੀ ਲక్ష్ਮੀ ਦੀ ਕਰਦੇ ਹੋ, ਤੁਹਾਡਾ DNA ਹੀ ਕਰਪਸ਼ਨ ਦਾ ਹੈ। ਤੁਸੀਂ ਕੀ ਹੱਕ ਰੱਖਦੇ ਹੋ ਕਹਿਣ ਦਾ? ਪਰ ਤੁਸੀਂ ਦੇਖੋ ਇਹ ਉਵੇਂ ਹੀ ਹੈ ਜਿਵੇਂ ਇੱਥੇ ਤਾਂ ਸਿੰਪਲੀ ਅੰਗਰੇਜ਼ੀ 'ਚ ਕਹਿਣਗੇ ਨਾ ਕੰਪੇਅਰਿੰਗ ਐਪਲਸ ਐਂਡ ਔਰੇਂਜਸ। ਇੱਥੇ ਐਪਲ ਐਂਡ ਔਰੇਂਜਸ ਵਾਲੀ ਗੱਲ ਵੀ ਨਹੀਂ ਢੁਕਦੀ ਹੈ ਵੀ ਦਾ ਕੋਈ ਲਾਗਾ ਦੇਗਾ ਨਹੀਂ ਹੈ ਵੀ ਤੁਸੀਂ ਇੱਕ ਗ੍ਰੋਸ ਇਨਜਸਟਿਸ ਕਰ ਰਹੇ ਹੋ, ਆਪਣੇ ਆਇਨ ਦੀਆਂ ਧੱਜੀਆਂ ਉਡਾ ਰਹੇ ਹੋ। ਔਰ ਉਹ ਕਹਿ ਰਿਹਾ ਜੀ ਕਿ ਇਹ ਜਿਹੜਾ ਬਹੁਤ ਇਹਦੇ ਨਾਲ ਭ੍ਰਿਸ਼ਟਾਚਾਰ ਔਰ ਦੂਜਾ ਖਤਮ ਹੋਏਗਾ। ਕਦੇ ਕਿਸੇ ਵੀ ਸਰਕਾਰ ਨੇ ਨਹੀਂ ਸੋਚਿਆ ਕਿ ਪਾਰਲੀਮੈਂਟ ਇੰਨੀ ਵੱਡੀ ਗਿਣਤੀ ਵਿੱਚ ਕਾਨੂੰਨ ਬਣਾਉਂਦੀ ਹੈ ਤੇ ਉਹ ਕਾਨੂੰਨ ਦੇਸ਼ ਦੇ ਇੱਕ ਹਿੱਸੇ ਵਿੱਚ ਲਾਗੂ ਨਹੀਂ ਹੁੰਦਾ। ਹੁਣ ਇਹ ਵੀ ਝੂਠ ਬੋਲ ਰਿਹਾ। ਹੁਣ ਉੱਤਰਾਖੰਡ ਹੋਏ, ਹਿਮਾਚਲ ਪ੍ਰਦੇਸ਼ ਹੋਏ, ਰਾਜਸਥਾਨ ਹੋਏ, ਅਸਾਮ, ਮਨੀਪੁਰ, ਜਿੱਥੇ ਸਾਰੀਆਂ 370 BC ਦੂਜੀਆਂ ਜਿੱਥੇ ਕੋਈ ਗੈਰ ਜ਼ਮੀਨ ਨਹੀਂ ਖਰੀਦ ਸਕਦਾ, ਉਹ ਉਦੋਂ ਉੱਥੇ ਯੂਨੀਫਾਰਮ ਕਾਨੂੰਨ ਕਿੱਥੇ ਜਾਂਦਾ? ਲੇਕਿਨ ਤੁਸੀਂ ਦੇਸ਼ ਨੂੰ ਐਡਰੈਸ ਕਰ ਰਹੇ ਹੋ, ਝੂਠ ਉਸ ਧੜੱਲੇ ਨਾਲ ਬੋਲ ਰਹੇ ਹੋ ਜਿਵੇਂ ਉਹ ਕੂੜ ਦੀ ਦੇਵੀ ਨੇ ਸੱਚ ਦੇ ਕੱਪੜੇ ਚੋਰੀ ਕਰਕੇ ਤੇ ਜਿਹੜਾ ਉਹ ਪਾਏ ਹੋਏ ਤੇ ਵਿਚਾਰਾ ਸੱਚ ਕਹਿੰਦੇ ਨੰਗਾ ਹੁੰਦਾ। ਉਹ ਅੱਜ ਤੱਕ ਵੀ ਹੈ। ਔਰ ਇਹ ਕਿਵੇਂ ਨੇ ਇੱਕ ਤੋਂ ਉੱਤੇ ਇੱਕ ਜਿਹੜਾ ਉਹਦਾ ਕੱਪੜਾ ਪਾਇਆ ਹੋਇਆ। ਜੰਮੂ ਕਸ਼ਮੀਰ ਵਿੱਚ ਤੁਹਾਡੇ ਵਿੱਚੋਂ ਹੀ ਨੁਮਾਇੰਦੇ ਚੁਣਿਆ ਜਾਏਗਾ, ਅੱਗੇ ਪੁਰਤਗਾਲ ਤੋਂ ਆਉਂਦੇ ਨੇ। ਉਹ ਤੁਸੀਂ ਝੂਠ ਬੋਲਣਾ ਹੈ ਕਿਸ ਡਟ ਕੇ? ਫਿਰ ਇਹ ਕਹਿ ਰਿਹਾ ਦੇਸ਼ ਦੇ ਬਾਕੀ ਸੂਬਿਆਂ ਵਿੱਚ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਹੈ ਪਰ ਜੰਮੂ ਕਸ਼ਮੀਰ ਦੇ ਬੱਚੇ ਇਸ ਤੋਂ ਵਾਂਝੇ ਸਨ। ਹਾਲਾਂਕਿ ਹਕੀਕਤ ਇਹ ਹੈ ਕਿ ਜੰਮੂ ਕਸ਼ਮੀਰ ਦਾ ਡਾਟਾ ਉਹ ਬਹੁਤ ਸਾਰੇ ਸ਼ੋਜ਼ ਵਾਲੇ ਡਿਸਕਸ ਕਰਦੇ ਨੇ ਜਿਹੜੇ ਵਿਚਾਰੇ ਫੇਅਰ ਗੱਲ ਕਰਨਾ ਚਾਹੁੰਦੇ ਨੇ। ਐਜੂਕੇਸ਼ਨ ਲੈਵਲ ਉਹਨਾਂ ਦਾ, ਲਿਵਿੰਗ ਲੈਵਲ ਉਹਨਾਂ ਦਾ ਮੱਚ ਬੈਟਰ ਹੈ। ਬਾਕੀ ਇਹ ਹੁਣ ਯੂਪੀ ਬਿਹਾਰ ਦੀ ਗੁਰਬਤ, ਗੁੰਡਾਗਰਦੀ ਇਹ ਸਾਰੀ ਉੱਥੇ ਕਸ਼ਮੀਰ ਚ ਲਿਆਣਗੇ, ਜੋਗੀ ਦੀ ਔਰ ਦੂਜੇ ਦੀ। ਕਸ਼ਮੀਰੀ ਬੜਾ ਸੰਭਲਿਆ ਹੋਇਆ, ਬੜੇ ਉਹਨਾਂ ਦੇ ਬੱਚੇ ਬੱਚੀਆਂ ਵੀ ਹਾਈ ਐਜੂਕੇਸ਼ਨ, ਤੁਸੀਂ ਉਹਨਾਂ ਨੂੰ ਹਾਇਰ ਐਜੂਕੇਸ਼ਨ, ਮੈਡੀਕਲ ਦੂਜੇ ਤੀਜੇ ਕੋਈ ਨਹੀਂ ਰਿਹਾ। ਰਾਦਰ ਰਿਜ਼ਰਵੇਸ਼ਨ ਇਸ ਦੇ ਥੱਲੇ 370 ਦੇ ਥੱਲੇ ਬਾਕੀ ਸਟੇਟਾਂ 'ਚ ਵੀ ਕਿਵੇਂ ਵੱਡੀ ਗਿਣਤੀ 'ਚ ਕਸ਼ਮੀਰੀ ਸਟੂਡੈਂਟ ਪੜ੍ਹਦੇ ਨੇ। ਪਰ ਇਹ ਕਹਿ ਰਿਹਾ ਜੀ ਅਸੀਂ ਹੁਣ ਤੁਹਾਨੂੰ ਐਜੂਕੇਸ਼ਨ ਦੇਵਾਂਗੇ। ਬਾਕੀ ਸੂਬਿਆਂ ਵਿੱਚ ਦਲਿਤਾਂ ਤੇ ਅਤਿਆਚਾਰ ਰੋਕਣ ਲਈ ਸਖਤ ਕਾਨੂੰਨ ਲਾਗੂ ਹੈ ਪਰ ਜੰਮੂ ਕਸ਼ਮੀਰ 'ਚ ਅਜਿਹਾ ਨਹੀਂ ਹੈ। ਹੁਣ ਬਾਕੀ ਭਾਰਤ 'ਚ ਦਲਿਤਾਂ ਤੇ ਕੋਈ ਜ਼ੁਲਮ ਨਹੀਂ ਹੋ ਰਿਹਾ। ਡਾਟਾ ਕੱਢ ਲਓ ਤੁਸੀਂ, ਪਿਛਲੇ ਸਾਲ ਦਾ ਹੀ ਕੱਢ ਲਓ। ਉਹ ਉਨਾਓ ਤੋਂ ਲੈ ਕੇ ਤੇ ਕਨਈਆ ਕੁਮਾਰ ਤੋਂ ਲੈ ਕੇ ਤੇ ਯੂਪੀ ਬਿਹਾਰ ਸਾਰਾ ਦੇਖ ਲਓ। ਇਹ ਤੁਹਾਡੇ ਕਾਨੂੰਨ ਦੇ ਹੁੰਦੇ ਆ ਦਲਿਤਾਂ ਤੇ ਹੈ। ਜੰਮੂ ਕਸ਼ਮੀਰ ਦੇ ਕੋਈ ਵਾਕਿਆ ਦੱਸੋ ਪਿਛਲੇ 5 ਸਾਲ 'ਚ ਜਿੱਥੇ ਖਬਰਾਂ ਆਈਆਂ ਹੋਣ ਕਿ ਦਲਿਤਾਂ ਦੇ ਉੱਤੇ ਜ਼ੁਲਮ ਹੋਇਆ? ਪਰ ਝੂਠ ਬੋਲਣਾ ਤੇ ਇੰਨਾ ਵੱਡਾ ਬੋਲੋ ਕਿ ਵੀ ਕੋਈ ਇਹ ਯਕੀਨ ਹਾਂ ਕਿ ਵੀ ਇਹ ਝੂਠ ਹੋ ਸਕਦਾ। ਫਿਰ ਕਹਿੰਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਹਾਊਸ ਰੈਂਟ ਅਲਾਇੰਸ, ਹੈਲਥ ਸਕੀਮ ਵਰਗੀਆਂ ਅਨੇਕਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਹੁਣ ਕਹਿੰਦੇ ਅਸੀਂ ਤੁਹਾਡੇ ਤੇ ਬੜਾ ਉਪਕਾਰ ਕੀਤਾ, ਤੁਹਾਡੀ ਸਟੇਟਹੁੱਡ ਤੋੜ ਕੇ ਯੂਨੀਅਨ ਟੈਰੀਟਰੀ ਬਣਾਇਆ, ਕਿਉਂਕਿ ਬਹੁਤ ਸਾਰੀਆਂ ਅਸੀਂ ਸਹੂਲਤਾਂ ਦਿੰਦੇ ਆ ਯੂਨੀਅਨ ਟੈਰੀਟਰੀ 'ਚ। ਚੰਡੀਗੜ੍ਹ ਦੇ ਲੋਕਾਂ ਨੂੰ ਜਾ ਕੇ ਪੁੱਛ ਲਓ, ਦਿੱਲੀ ਵਾਲਿਆਂ ਦਾ ਹਾਲ ਦੇਖ ਲਓ ਕੀ ਹੈਗਾ, ਜਿਹੜੀ ਉਹਨਾਂ ਦੀ ਕੈਪੀਟਲ ਹੈ ਉੱਥੇ ਲਾਅ ਐਂਡ ਆਰਡਰ ਦੀ ਹਾਲਤ ਕੀ ਹੈ, ਕਿਉਂਕਿ ਹੁਣ ਯੂਨੀਅਨ ਟੈਰੀਟਰੀ ਬਣਨ ਨਾਲ ਲਾਅ ਐਂਡ ਆਰਡਰ ਤਾਂ ਇਹਨਾਂ ਦੇ ਕੋਲ ਆਏਗਾ। ਕਿਵੇਂ ਦਿੱਲੀ ਜਿਹੜੀ ਹੈ ਉਹ ਰੀਪ ਕੈਪੀਟਲ ਆਫ ਦਾ ਵਰਲਡ ਬਣੀ ਹੈ, ਜਿਹਨੂੰ ਭਾਰਤ ਦੀ ਹੋਮ ਮਿਨਿਸਟਰੀ ਰਨ ਕਰ ਰਹੀ ਹੈ, ਕੇਜਰੀਵਾਲ ਦੇ ਥੱਲੇ ਨਹੀਂ ਹੈ। ਕੇਜਰੀਵਾਲ ਤਾਂ ਆਪਣਾ ਚਪੜਾਸੀ ਨਹੀਂ ਬਦਲ ਸਕਦਾ ਦਿੱਲੀ 'ਚ, ਕਿਉਂਕਿ ਉਹਨਾਂ ਦੇ ਕੋਲ ਹਕੂਕ ਹੀ ਨਹੀਂ ਨੇ। ਫਿਰ ਇਹ ਕਹਿੰਦਾ ਕਿ ਵੀ ਜੰਮੂ ਕਸ਼ਮੀਰ ਵਿੱਚ ਜੋ ਸਹੂਲਤਾਂ ਨਹੀਂ ਮਿਲਦੀਆਂ ਇਸ ਨੂੰ ਫੌਰਨ ਲਾਗੂ ਕਰਵਾ ਕੇ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਤੁਸੀਂ ਬਾਕੀ ਸਾਰਿਆਂ 'ਚ ਵੀ ਜੋ ਹਾਲ ਪੰਜਾਬ ਦੇ ਵਿੱਚ ਕਿਸਾਨਾਂ ਦਾ ਕੀਤਾ ਹੋਇਆ ਹੈ ਔਰ ਬਾਕੀ ਥਾਵਾਂ ਤੇ ਤੁਹਾਡੇ ਮਰਾਠਵਾੜਾ, ਆਂਧਰਾ, ਕੇਰਲਾ ਹਜ਼ਾਰਾਂ ਕਿਸਾਨਾਂ ਦੀਆਂ ਖੁਦਕਸ਼ੀਆਂ, ਹੁਣ ਉਹ ਜੰਮੂ ਕਸ਼ਮੀਰ 'ਚ ਨਹੀਂ ਸੀ ਹੁੰਦੀਆਂ। ਹੁਣ ਤੁਸੀਂ ਉਹ ਕਰਵਾਓਗੇ, ਇਹ ਤੁਹਾਡੀ ਸਹੂਲਤ ਉੱਤੇ ਹੋਏਗੀ। ਬਿਲਕੁਲ ਛੇਤੀ ਹੀ ਜੰਮੂ ਕਸ਼ਮੀਰ ਵਿੱਚ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਨਾਲ ਦੀ ਨਾਲ ਖਬਰਾਂ ਆ ਰਹੀਆਂ ਕਿ ਕਿੱਥੇ ਕਿੰਨੇ ਪਲਾਂਟ ਬੰਦ ਹੋ ਗਏ, 2 ਲੱਖ ਨੌਕਰੀਆਂ ਕਿੱਥੇ ਗਈਆਂ, ਕਿਹਦੀਆਂ, ਬੁਰਾ ਹਾਲ ਹੈ। ਔਰ ਇਸ ਖਬਰ ਨੂੰ ਦਬਾਇਆ ਹੋਇਆ ਕਿ ਇਹ ਸਾਰਾ ਕਸ਼ਮੀਰ ਦੀ ਟਾਈਮਿੰਗ ਵੀ ਉਹਨਾਂ ਨੇ ਉਸ ਲਿਹਾਜ਼ ਨਾਲ ਚੁਣੀ ਹੈ ਕਿ ਇਕਨੋਮਿਕਲੀ ਬਹੁਤ ਬੁਰਾ ਹਾਲ ਹੈ, ਅਨਇੰਪਲੋਇਮੈਂਟ ਬਹੁਤ ਤੇਜ਼ੀ ਦੇ ਨਾਲ ਯੂਨਿਟਸ ਇਹਨਾਂ ਦੇ ਬੰਦ ਹੋ ਰਹੇ ਨੇ। ਫਿਰ ਉਹ ਕਹਿੰਦਾ ਹੈ ਵੀ ਜੰਮੂ ਕਸ਼ਮੀਰ ਵਿੱਚ ਫਾਈਨੈਂਸ਼ੀਅਲ ਘਾਟਾ ਬਹੁਤ ਜ਼ਿਆਦਾ ਹੈ, ਕੇਂਦਰ ਸਰਕਾਰ ਯਕੀਨੀ ਬਣਾਏਗੀ ਕਿ ਇਸ ਦੇ ਪ੍ਰਭਾਵ ਨੂੰ ਘਟਾਇਆ ਜਾਏ। ਤੁਸੀਂ ਪਹਿਲਾਂ ਆਪਣਾ ਘਾਟਾ ਪੂਰਾ ਕਰ ਲਓ, ਜਿਹੜਾ ਤੁਹਾਡਾ ਕਿਸ ਕਿਸਮ ਦਾ ਬਜਟ ਹੈ,
ਐਜੂਕੇਸ਼ਨ ਜਾਂ ਸਿਹਤ ਸੇਵਾਵਾਂ ਲਈ 1% 1.5% ਤੁਸੀਂ ਨਹੀਂ ਰੱਖਦੇ ਔਰ ਲੋਕਾਂ ਦਾ ਕੀ ਹਾਲ ਹੈ ਸਿਹਤ ਸਹੂਲਤਾਂ ਦਾ, ਸਫਾਈ ਸਹੂਲਤਾਂ ਦਾ। ਜੀ ਫਿਰ ਕਹਿ ਰਿਹਾ ਕਸ਼ਮੀਰ ਵਿੱਚ ਮੁੜ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਏਗੀ। ਹੁਣ ਤੁਸੀਂ ਅੱਗੇ ਇਹ ਠੀਕ ਹੈ ਹੋਏਗੀ ਸ਼ੂਟਿੰਗ, ਅੱਗੇ ਤਾਂ ਉਹ ਟਮਾਟਰ ਤੋੜ ਕੇ ਖੂਨ ਦਿਖਾਇਆ ਜਾਂਦਾ ਸੀ, ਹੁਣ ਤੁਸੀਂ ਰੀਅਲ ਖੂਨ ਵਾਲੇ ਕਸ਼ਮੀਰੀ ਜਿਹੜੇ ਲਹੂ ਲੋਹਾਨ ਨੇ ਉਹਨਾਂ ਦੀ ਤੁਸੀਂ ਸ਼ੂਟਿੰਗ ਕਰੋਗੇ। ਧਰਤੀ ਦਾ ਸਵਰਗ ਜੰਮੂ ਕਸ਼ਮੀਰ ਵਿੱਚ ਇੱਕ ਵਾਰ ਫੇਰ ਵਿਕਾਸ ਕਰੇਗਾ, ਨਾਗਰਿਕਾਂ ਨੂੰ ਉਹਨਾਂ ਦਾ ਹੱਕ ਮਿਲੇਗਾ। ਇਹ ਧਰਤੀ ਦੇ ਸਵਰਗ ਨੂੰ ਵਾਪਸ ਲਿਆਣਗੇ, ਜਿਸ ਸਵਰਗ ਨੂੰ ਨਰਕ ਬਣਾਉਣ ਲਈ 7 ਲੱਖ ਫੌਜ ਇਹਨਾਂ ਨੇ ਬਿਠਾਈ ਹੈ। ਹੁਣ 30,000 ਹੋਰ CRPF ਦੇ ਜਵਾਨ ਉੱਥੇ ਭੇਜੇ ਨੇ। ਮੇਰਾ ਤਜਰਬਾ ਹੈ ਕਿ 4-5 ਮਹੀਨੇ ਪਹਿਲਾਂ ਜੰਮੂ ਕਸ਼ਮੀਰ ਤੇ ਲਦਾਖ ਦੀਆਂ ਪੰਚਾਇਤ ਚੋਣਾਂ ਤੋਂ ਜੋ ਲੋਕ ਚੁਣ ਕੇ ਆਏ ਬਹੁਤ ਚੰਗਾ ਕੰਮ ਕਰ ਰਹੇ ਹਨ। ਹੁਣੇ ਜਦੋਂ ਦਾ ਉੱਥੇ ਗਵਰਨਰ ਰੂਲ ਮਲਕ RSS ਦਾ ਕੁੱਤਾ ਲਾਇਆ ਹੋਇਆ ਹੈ, ਉਦੋਂ ਹੀ ਇਹਨਾਂ ਨੇ ਪਹਿਲਾਂ ਗਰਾਊਂਡ ਲੈਵਲ ਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ। ਪਿਛਲੇ 70 ਸਾਲ 'ਚ ਕਸ਼ਮੀਰ 'ਚ ਕੁਝ ਚੰਗਾ ਨਹੀਂ ਹੋਇਆ। ਸਿਰਫ 5 ਮਹੀਨੇ ਪਹਿਲਾਂ ਜਿਹੜੇ RSS ਦੇ ਇਸ ਗਵਰਨਰ ਨੇ ਪੰਚਾਇਤ ਚੋਣਾਂ ਕਰਾਈਆਂ, ਉਹ ਕਹਿੰਦਾ ਵੀ ਉਹ ਬਹੁਤ ਚੰਗੇ ਬੰਦੇ ਚੁਣ ਕੇ ਆਏ ਨੇ। ਧਾਰਾ 370 ਹਟਣ ਤੋਂ ਬਾਅਦ ਲੋਕਾਂ ਨੂੰ ਨਵੇਂ ਪ੍ਰਬੰਧ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਉਹ ਨਵੀਂ એનર્ਜੀ ਨਾਲ ਕੰਮ ਕਰਨਗੇ। ਪਹਿਲਾਂ ਉਹਨਾਂ ਦੀ એનર્ਜੀ ਜਿਹੜੀ ਹੈ ਡੀਫਲੇਟ ਸੀ, ਹੁਣੇ ਮੋਦੀ ਨੇ એનર્ਜੀ ਭਰ ਹਾਂ ਪੂਰੀ એનર્ਜੀ ਨਾਲ ਕਰਨਗੇ। ਪੱਥਰ ਤੁਹਾਡੇ ਤੇ ਜ਼ਰੂਰ ਪੂਰੀ એનર્ਜੀ ਨਾਲ ਮਾਰਨਗੇ, ਇਹ ਤੁਸੀਂ ਯਕੀਨ ਰੱਖੋ। ਜਿੰਨੇ ਮਰਜ਼ੀ ਟੋਪ ਪਵਾ ਲਓ, ਕੁਛ ਤਾਂ ਅੱਖਾਂ ਨੰਗੀਆਂ ਰੱਖੋਗੇ ਉਹਦੇ 'ਚ ਹੀ ਮਾਰਨਗੇ। ਉਹਨਾਂ ਨੂੰ ਜਾਂਚ ਹੈ ਕਿ ਵੀ ਹੁਣ ਤੁਹਾਡਾ ਉਹਨਾਂ ਨੇ ਕਿਵੇਂ ਮੁਕਾਬਲਾ ਕਰਨਾ ਹੈ। ਜੰਮੂ ਕਸ਼ਮੀਰ ਦੀ ਜਨਤਾ ਚੰਗੀ ਗਵਰਨੈਂਸ ਤੇ ਟਰਾਂਸਪੇਰੈਂਸੀ ਦੀ ਅਗਵਾਈ ਵਿੱਚ ਵਿਕਾਸ ਕਰੇਗੀ। ਤੁਹਾਡੀ ਟਰਾਂਸਪੇਰੈਂਸੀ ਨਜ਼ਰ ਆ ਰਹੀ ਹੈ। 2002 ਚ ਗੁਜਰਾਤ ਦੇ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਜਦੋਂ ਤੂੰ ਹੀ ਉੱਥੇ ਮੁੱਖ ਮੰਤਰੀ ਸੀ, ਅਮਿਤ ਸ਼ਾਹ ਉਹ ਦਿਮਾਗ ਦਾ ਚਾਣਕਿਆ ਜਿਹੜਾ ਉਹ ਤੇਰਾ ਹੋਮ ਮਿਨਿਸਟਰ ਸੀ, ਉਹੀ ਕੁਝ ਹੁਣ ਤੁਸੀਂ ਕਰ ਰਹੇ ਹੋ। ਜੰਮੂ ਕਸ਼ਮੀਰ ਤੇ ਲਦਾਖ ਦੇ ਲੋਕਾਂ ਨੂੰ ਕਹਾਂਗਾ ਅੱਗੇ ਆਓ ਤੇ ਆਪਣੇ ਖੇਤਰ ਦੀ ਕਮਾਨ ਖੁਦ ਸੰਭਾਲੋ। ਉਹਨਾਂ ਤੋਂ ਸਭ ਕੁਝ ਖੋ ਕੇ ਸਭ ਸਰਵੀਐਂਟ ਬਣਾ ਕੇ ਉਹਨਾਂ ਨੂੰ ਕਹਿ ਰਿਹਾ ਜੀ ਇਹ ਕਮਾਂਡ ਤੁਹਾਡੇ ਹੈ, ਰੂਲ ਅਸੀਂ ਕਰਾਂਗੇ ਇੱਥੋਂ ਪਰ ਕਮਾਂਡ ਤੁਹਾਡੀ। ਜਿਵੇਂ ਪੰਚਾਇਤੀ ਚੋਣਾਂ ਪਾਰਦਰਸ਼ੀ ਰੂਪ ਨਾਲ ਮੁਕੰਮਲ ਕਰਵਾਈਆਂ ਗਈਆਂ, ਵਿਧਾਨ ਸਭਾ ਚੋਣਾਂ ਵੀ ਉਸੇ ਤਰ੍ਹਾਂ ਕਰਵਾਵਾਂਗੇ। ਜਿਵੇਂ ਤੁਸੀਂ ਲੋਕਾਂ ਦੇ ਹੱਕ ਔਰ ਜਿਵੇਂ ਅਸੈਂਬਲੀ ਨੂੰ ਉਡਾਇਆ ਔਰ ਜਿਸ ਅੰਦਾਜ਼ ਦੇ ਵਿੱਚ ਤੁਸੀਂ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਪਿਛਲੇ 5 ਦਿਨਾਂ ਤੋਂ ਤਰਾ ਹੋ ਰਿਹਾ ਔਰ ਉਹਨੂੰ ਵੈਲੀ ਨੂੰ ਬਾਕੀ ਦੁਨੀਆ ਤੋਂ ਕੱਟਿਆ, ਇਹੋ ਜਿਹੀਆਂ ਹੀ ਤੁਹਾਡੀਆਂ ਉੱਥੇ ਚੋਣਾਂ ਹੋਣਗੀਆਂ। ਔਰ ਫਿਰ ਉਹਨਾਂ ਨੇ ਅਲਟੀਮੇਟਲੀ ਈਦ ਦੇ ਉੱਤੇ ਜਿਹੜੀ ਹੈ ਉਹ ਵਧਾਈ ਦਿੱਤੀ ਹੈ, ਸ਼ੁਭ ਕਾਮਨਾਵਾਂ ਕਿ ਜੀ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਤੁਸੀਂ ਈਦ ਬਹੁਤ ਵਧੀਆ ਮਨਾਓ। ਦੇਖੋ ਹੁਣ ਇਹ ਅਗਦ ਪੜਿਆ ਸ਼ੈਤਾਨ ਵੇ ਲਾ ਲਓ। ਇਹ ਸ਼ੈਤਾਨ ਜਿਹੜਾ ਇਹ ਰੱਬ ਦੇ ਉੱਤੇ ਖੁਤਬਾ ਦੇ ਰਿਹਾ ਕਿ ਰੱਬ ਕੀ ਹੈ ਔਰ ਰੱਬ ਦੀਆਂ ਕੀ ਨਿਯਮਤਾਂ ਨੇ। ਵਾਹ ਜੀ ਵਾਹ, ਅਗਦ ਪੜਿਆ ਸ਼ੈਤਾਨ ਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਹੀ ਵਧੀਆ ਵਿਚਾਰ ਜੋ ਪਹਿਲਾਂ ਆਪਣਾ ਇਸ਼ੂ ਸੀ ਅੱਜ ਦਾ ਉਸ ਦੇ ਉੱਪਰ ਦਿੱਤੇ ਨੇ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।